ਤੁਸੀਂ ਦੇਖ ਰਹੇ ਹੋ ਟੀਵੀ 84 ਤੇ ਮੈਂ ਸੁਖਵਿੰਦਰ ਸਿੰਘ ਹਾਜ਼ਰ ਹਾਂ ਅੱਜ ਦਾ ਫੋਰਟ ਲਾਈਨਸ ਪ੍ਰੋਗਰਾਮ ਲੈ ਕੇ। ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਮਹਿਮਾਨ ਹੋਣਗੇ ਕੰਗਵੀਰ ਸਿੰਘ ਰਾਠੌਰ, ਜਿਨ੍ਹਾਂ ਬਾਰੇ ਤੁਸੀਂ ਚੰਗੀ ਤਰ੍ਹਾਂ ਜਾਣਦੇ ਆ ਸਾਡੇ ਦਰਸ਼ਕ। ਪਹਿਲਾਂ ਵੀ ਸਾਡੇ ਕਈ ਪ੍ਰੋਗਰਾਮਾਂ ਦੇ ਉੱਤੇ ਅਸੀਂ ਇਹਨਾਂ ਦੇ ਨਾਲ ਗੱਲਬਾਤ ਕਰ ਚੁੱਕੇ ਹਾਂ ਤੇ ਪੰਜਾਬ ਦੇ ਵਿੱਚ ਖਾਸ ਤੌਰ ਤੇ ਪੰਜਾਬ ਦੀ ਹੋਂਦ ਦੇ ਨਾਲ ਜੁੜੇ ਮਸਲੇ ਹੋਣ, ਸਿੱਖ ਇਤਿਹਾਸਕ ਸਥਾਨਾਂ ਦੇ ਮਸਲੇ ਹੋਣ ਜਾਂ ਪੰਜਾਬ ਦੇ ਪੌਣ ਪਾਣੀ ਨਾਲ ਜੁੜੇ ਮਸਲੇ ਹੋਣ, ਉਹਨਾਂ ਦੇ ਉੱਤੇ ਹਮੇਸ਼ਾ ਜਿਹੜੇ ਆ ਕੰਗਵੀਰ ਸਿੰਘ ਰਾਠੌਰ ਸਰਗਰਮ ਰਹਿੰਦੇ ਆ। ਤੇ ਅੱਜ ਦਾ ਸਾਡਾ ਵਿਸ਼ਾ ਆ ਜਿਹੜਾ ਇਸ ਪ੍ਰੋਗਰਾਮ ਦੇ ਵਿੱਚ ਗੱਲਬਾਤ ਦਾ, ਉਹ ਜਿਹੜੀ ਰੋਪੜ ਦੇ ਨੇੜੇ ਸਤਲੁਜ ਦਰਿਆ ਦੇ ਕੰਢੇ ਉੱਤੇ ਜਿਹੜਾ ਇੱਕ ਇਤਿਹਾਸਕ ਸਥਾਨ ਆ ਸਿੱਖ ਰਾਜ ਦਾ, ਜਿਹੜੀ ਮਹਾਰਾਜਾ ਰਣਜੀਤ ਸਿੰਘ ਦੀ ਜਿਹੜੀ ਚੌਂਕੀ ਸੀ, ਜਿਹੜੀ ਖਾਲਸਾ ਫੌਜ ਦੀ, ਤੇ ਉਹ ਜਦੋਂ ਅੰਗਰੇਜ਼ਾਂ ਦੇ ਨਾਲ ਸੰਧੀ ਹੋਈ ਆ ਰੋਪੜ ਵਿਖੇ, ਉਦੋਂ ਜਿਹੜਾ ਟਿਕਾਣਾ ਸੀ ਸਤਲੁਜ ਦਰਿਆ ਦੇ ਜਿਸ ਪਾਸੇ ਖਾਲਸਾ ਫੌਜਾਂ ਦਾ ਅਤਾਰਾ ਹੋਇਆ ਸੀ, ਤੇ ਉਸ ਚੌਂਕੀ ਦੀ ਜਿਹੜੀ ਸਾਂਭ ਸੰਭਾਲ ਆ ਉਹਦਾ ਮਸਲਾ ਪਿਛਲੇ ਦਿਨੀ ਕਾਫੀ ਚਰਚਾ 'ਚ ਰਿਹਾ ਕਿ ਜਿਹੜੀ ਉੱਥੇ ਇੱਕ ਸਵਰਾਜ ਇਸੂਜ਼ੂ ਫੈਕਟਰੀ ਆ, ਜਿਨ੍ਹਾਂ ਦੇ ਵੱਲੋਂ ਕਿ ਜਿਹੜੀ ਉਹ ਥਾਂ ਆ ਜਿੱਥੇ ਉਹ ਚੌਂਕੀ ਸੀ ਉਹਦੇ ਨਾਲ ਲੱਗਦੀ ਥਾਂ ਦੇ ਵਿੱਚ ਇਹ ਫੈਕਟਰੀ ਲਗਾਈ ਗਈ ਸੀ। ਪਰ ਫੈਕਟਰੀ ਜਿਹੜੀ ਆ ਉਹਨਾਂ ਜਿਹੜੀ ਇਸ ਚੌਂਕੀ ਦੀ ਥਾਂ ਸੀ ਉਹਦਾ ਵੀ ਕਾਫੀ ਹਿੱਸਾ ਆਪਣੇ ਕਬਜ਼ੇ ਵਿੱਚ ਲਿਆ, ਤੇ ਜਿਹਦੇ ਚੱਲਦਿਆਂ ਉੱਥੇ ਸੰਗਤਾਂ ਦੀ ਜਿਹੜੀ ਪਹੁੰਚ ਸੀ ਉਹਦੇ ਵਿੱਚ ਵੀ ਅੜਿੱਕਾ ਸੀ ਕਿ ਉਹ ਸੰਗਤ ਉੱਥੇ ਤੱਕ ਨਹੀਂ ਸੀ ਪਹੁੰਚ ਸਕਦੀ ਕਿਉਂਕਿ ਰਾਹ ਦੇ ਵਿੱਚ ਫੈਕਟਰੀ ਨੇ ਕਬਜ਼ਾ ਕੀਤਾ ਹੋਇਆ ਸੀ। ਤੇ ਜਿਸ ਦੇ ਚੱਲਦਿਆਂ ਉੱਥੇ ਸੰਗਤਾਂ ਵੱਲੋਂ ਮੋਰਚਾ ਲਾਇਆ ਗਿਆ ਉਸ ਥਾਂ ਦੀ ਸਾਂਭ ਸੰਭਾਲ ਲਈ, ਤੇ ਜਿਹੜਾ ਜ਼ਮੀਨ ਆ ਉਸ ਚੌਂਕੀ ਦੀ, ਉਸ ਇਤਿਹਾਸਕ ਸਥਾਨ ਦੀ, ਉਹਦੇ ਤੋਂ ਕਬਜ਼ਾ ਛਡਵਾਉਣ ਦੇ ਲਈ। ਤੇ ਇਹ ਮੋਰਚਾ ਕਾਫੀ ਹੱਦ ਤੱਕ ਸਫਲ ਵੀ ਰਿਹਾ ਆ। ਤੇ ਹੁਣ ਜਿਹੜੀ 8 ਏਕੜ ਦੇ ਕਰੀਬ ਜ਼ਮੀਨ ਆ ਜਿਹੜੀ ਉਸ ਇਤਿਹਾਸਕ ਚੌਂਕੀ ਦੀ, ਉਹ ਕਿਹਾ ਜਾ ਰਿਹਾ ਕਿ ਉਸ ਦੀ ਨਿਸ਼ਾਨਦੇਹੀ ਹੋ ਗਈ ਆ, ਤੇ ਉਸ ਥਾਂ ਦੇ ਉੱਤੇ ਹੁਣ ਜਿਹੜਾ ਸਿੱਖ ਰਾਜ ਦੇ ਇਤਿਹਾਸ ਨਾਲ ਸੰਬੰਧਿਤ ਜਿਹੜੀ ਉਸਾਰੀ ਆ ਉਹ ਕੀਤੀ ਜਾਵੇਗੀ। ਤੇ ਨਾਲ ਹੀ ਜਿਹੜਾ ਇਹ ਸਾਰਾ ਮਸਲਾ ਆ ਵੀ ਇਹ ਇਤਿਹਾਸਕ ਅਸਥਾਨ ਦੀ ਹੁਣ ਤੱਕ ਦੀ ਸਥਿਤੀ ਕੀ ਸੀ ਤੇ ਕਿਵੇਂ ਜਿਹੜੀ ਉਹ ਜ਼ਮੀਨ ਆ ਉਹਦੀ ਸਾਂਭ ਸੰਭਾਲ ਅਜੇ ਤੱਕ ਨਹੀਂ ਹੋਈ, ਤੇ ਹੁਣ ਜਿਹੜਾ ਭਵਿੱਖ ਦੇ ਵਿੱਚ ਉਸ ਥਾਂ ਦੇ ਉੱਤੇ ਕਿਹੋ ਜਿਹੀ ਜਿਹੜੀ ਉਸਾਰੀ ਆ ਜਾਂ ਕਿਹੋ ਜਿਹਾ ਨਿਰਮਾਣ ਆ ਉਹ ਸੰਗਤਾਂ ਕਰਨ ਜਾ ਰਹੀਆਂ ਨੇ, ਇਹਦੇ ਬਾਰੇ ਅਸੀਂ ਗੰਗਵੀਰ ਸਿੰਘ ਰਾਠੌਰ ਹੋਰਾਂ ਤੋਂ ਜਾਣਕਾਰੀ ਪ੍ਰਾਪਤ ਕਰਾਂਗੇ ਕਿਉਂਕਿ ਗੰਗਵੀਰ ਸਿੰਘ ਰਾਠੌਰ ਇਹ ਸਾਰੇ ਜਿਹੜਾ ਇਹ ਮੋਰਚਾ ਲੱਗਿਆ ਸੀ ਇਹਦੇ ਨਾਲ ਜੁੜੇ ਰਹੇ ਨੇ ਤੇ ਉੱਥੇ ਜਿਹੜੀ ਜ਼ਮੀਨੀ ਸਥਿਤੀ ਆ ਉਸ ਤੋਂ ਸਾਨੂੰ ਜਾਣੂ ਕਰਵਾਉਣਗੇ। ਤਾਂ ਗੰਗਵੀਰ ਸਿੰਘ ਜੀ, ਮੈਂ ਤੁਹਾਨੂੰ ਜੀ ਆਇਆਂ ਨੂੰ ਕਹਿੰਦਾ ਜੀ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਗੰਗਵੀਰ ਜੀ, ਸਭ ਤੋਂ ਪਹਿਲਾਂ ਤਾਂ ਜਿਵੇਂ ਮੈਂ ਆਪਣੀ ਭੂਮਿਕਾ ਦੇ ਵਿੱਚ ਗੱਲ ਦੱਸੀ ਆ ਕਿ ਸਾਨੂੰ ਇਹ ਦੱਸੋ ਕਿਉਂਕਿ ਜਿਹੜੀ ਇਹ ਕਾਫੀ ਹੁਣ ਸਿੱਖਾਂ ਨੂੰ ਇਸ ਗੱਲ ਬਾਰੇ ਜਾਣਕਾਰੀ ਹੈ ਕਿ ਜਿਹੜੀ ਇਹ ਥਾਂ ਆ ਇਹ ਸਿੱਖ ਰਾਜ ਦੀ ਇਤਿਹਾਸਕ ਥਾਂ ਆ ਜਿੱਥੇ ਖਾਲਸਾ ਫੌਜਾਂ ਦਾ ਉਤਾਰਾ ਹੋਇਆ ਸੀ। ਸਤਲੁਜ ਦਰਿਆ ਦੇ ਇੱਕ ਪਾਸੇ ਜਿਹੜਾ ਰੋਪੜ ਵਾਲਾ ਪਾਸਾ ਪੈਂਦਾ ਆ, ਉੱਧਰ ਅੰਗਰੇਜ਼ਾਂ ਦੀ ਜਿਹੜੀ ਚੌਂਕੀ ਆ ਉਹ ਸਥਾਪਿਤ ਹੋਈ ਸੀ, ਤੇ ਸਤਲੁਜ ਦਰਿਆ ਦੇ ਇਸ ਪਾਸੇ ਜਿਹੜਾ ਆਸਰੋਂ ਵਾਲੇ ਪਾਸੇ ਆ ਉੱਥੇ ਖਾਲਸਾ ਜਿਹੜਾ ਖਾਲਸਾਈ ਫੌਜਾਂ ਨੇ ਉਹਨਾਂ ਦਾ ਅਤਾਰਾ ਹੋਇਆ ਸੀ, ਉਹਨਾਂ ਦੀ ਚੌਂਕੀ ਸੀ। ਤੇ ਮੈਂ ਦਰਸ਼ਕਾਂ ਨੂੰ ਇਹ ਵੀ ਦੱਸ ਦਿਆਂ ਕਿ ਇਹਦੇ ਵਿੱਚ ਇੱਕ ਦਿਨ ਜਿਹੜਾ ਅੰਗਰੇਜ਼ਾਂ ਦਾ ਗਵਰਨਰ ਸੀ ਉਹ ਸਤਲੁਜ ਦਰਿਆ ਪਾਰ ਕਰਕੇ ਖਾਲਸਾਈ ਜਿਹੜੀ ਚੌਂਕੀ ਸੀ ਉਹਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਦੇ ਦਰਬਾਰ ਵਿੱਚ ਪਹੁੰਚਿਆ, ਖਾਲਸਾ ਦਰਬਾਰ ਵਿੱਚ ਪਹੁੰਚਿਆ ਸੀ। ਤੇ ਇੱਕ ਦਿਨ ਮਹਾਰਾਜਾ ਰਣਜੀਤ ਸਿੰਘ ਆਪਣੇ ਫੌਜੀਆਂ ਆਪਣੀ ਫੌਜ ਦੇ ਸਮੇਤ ਅੰਗਰੇਜ਼ਾਂ ਦੀ ਜਿਹੜੀ ਚੌਂਕੀ ਆ ਉਹਦੇ ਵਿੱਚ ਗਏ ਸੀ। ਤੇ ਇਹਨਾਂ ਸਾਰੀਆਂ ਮੁਲਾਕਾਤਾਂ ਦੇ ਵਿੱਚ ਜਿਹੜੀਆਂ ਟੈਰੀਟਰੀ ਦੇ ਰਿਗਾਰਡਿੰਗ ਜਿਹੜੀਆਂ ਸੰਧੀਆਂ ਨੇ ਅੰਗਰੇਜ਼ ਹਕੂਮਤ ਅਤੇ ਖਾਲਸਾ ਰਾਜ ਦੇ ਦਰਮਿਆਨ ਹੋਈਆਂ ਸੀ ਉਸ ਥਾਂ ਦੇ ਉੱਤੇ, ਤੇ ਉਹ ਜਿਹੜਾ ਅਸਥਾਨ ਆ ਹੁਣ ਵੀ ਉਹਦੀ ਅੱਜ ਤੱਕ ਜਿਹੜੀ ਸਥਿਤੀ ਇਹ ਬਣੀ ਆ, ਤੁਸੀਂ ਉਹਦੇ ਲਈ ਕਿਹਨੂੰ ਜ਼ਿੰਮੇਵਾਰ ਸਮਝਦੇ ਹੋ ਕਿ ਉਹ ਅਣਗੌਲਿਆ ਰਿਹਾ ਤੇ ਕਿਵੇਂ ਜਿਹੜੀ ਉਹਦੀ ਥਾਂ ਦੀ ਜ਼ਮੀਨ ਆ ਉਹਦੇ ਤੇ ਇੱਕ ਕੰਪਨੀ ਨੇ ਕਬਜ਼ਾ ਕੀਤਾ? ਤਾਂ ਸਭ ਤੋਂ ਪਹਿਲਾਂ ਸਾਨੂੰ ਇਹ ਦੱਸੋ ਕਿ ਜਿਹੜਾ ਇਹ ਮੋਰਚਾ ਲੱਗਿਆ ਇਹ ਤੋਂ ਪਹਿਲਾਂ ਦੀ ਜਿਹੜੀ ਸਥਿਤੀ ਸੀ ਉਹ ਕੀ ਸੀ ਉਸ ਥਾਂ ਬਾਰੇ? ਦੇਖੋ, ਇਸ ਥਾਂ ਤੇ ਜਿਹੜਾ ਮੋਰਚਾ ਲੱਗਿਆ ਨਾ, ਉਸ ਤੋਂ ਪਹਿਲਾਂ ਇਹ ਜ਼ਮੀਨ ਤੇ ਮਤਲਬ ਜਿਹੜੇ ਪਹਾੜੀ ਸੀਗੀ ਉੱਥੇ ਨਿਸ਼ਾਨ ਸਾਹਿਬ ਦਾ ਝੁੱਲ ਰਿਹਾ ਸੀਗਾ, ਕਿਉਂਕਿ 2001 ਦੇ ਵਿੱਚ ਅਕਤੂਬਰ ਮਹੀਨੇ ਦੇ ਵਿੱਚ ਇਸ ਥਾਂ ਨੂੰ ਹਿੱਲ ਪਾਰਕ ਦਾ ਦਰਜਾ ਦਿੱਤਾ ਗਿਆ ਸੀ, ਹੈਰੀਟੇਜ ਹਿੱਲ ਪਾਰਕ ਦਾ, ਮਹਾਰਾਜਾ ਰਣਜੀਤ ਸਿੰਘ ਹੈਰੀਟੇਜ ਹਿੱਲ ਪਾਰਕ, ਜਦੋਂ ਕੇਂਦਰੀ ਮੰਤਰੀ ਸਰਦਾਰ ਸੁਖਦੇਵ ਸਿੰਘ ਢੀਂਡਸਾ ਸੀ। ਪਰ ਇਹ ਇੱਕ ਤਰ੍ਹਾਂ ਦਾ ਦਰਜਾ ਤਾਂ ਦਿੱਤਾ ਹੋਇਆ ਸੀ, ਹੋਰ ਉਸਦੇ ਰਿਲੇਟਿਡ ਕੋਈ ਕੰਮ ਨਹੀਂ ਸੀ ਹੋਇਆ ਇੱਥੇ। ਉਸਦੇ ਨਾਲ ਹੀ ਇੱਕ ਫੈਕਟਰੀ ਸੀਗੀ, ਤਾਂ ਫੈਕਟਰੀ ਦੀਆਂ ਜਿਹੜੀਆਂ ਐਕਟੀਵਿਟੀਜ਼ ਕਰਕੇ ਥੋੜ੍ਹੀ ਜਿਹੀ ਜਿਹੜੀ ਇਸ ਪੂਰੀ ਹਿੱਲ ਪਾਰਕ ਦੀ ਜ਼ਮੀਨ ਸੀਗੀ ਉਹਦਾ ਕੁਛ ਹਿੱਸਾ ਫੈਕਟਰੀ ਨੂੰ ਵੀ ਜਾ ਰਿਹਾ ਸੀ, ਤੇ ਦਿਨੋਂ ਦਿਨ ਜਿਹੜੀ ਸੀ ਇਸ ਪਹਾੜੀ ਨੂੰ ਖੋਰਾ ਲੱਗ ਰਿਹਾ ਸੀਗਾ, ਕਿਉਂਕਿ ਇੱਥੇ ਜਿਹੜਾ ਇਕੱਠ ਹੋਇਆ ਉਹ ਇਸ ਵਾਰ ਹੀ ਨਹੀਂ ਹੋਇਆ, ਉਸ ਤੋਂ ਪਹਿਲਾਂ ਅਸੀਂ ਪਿਛਲੇ ਸਾਲ ਅਪ੍ਰੈਲ 'ਚ ਵੀ ਇਕੱਠੇ ਹੋਏ ਸੀ ਉੱਥੇ। ਉਦੋਂ ਨਿਸ਼ਾਨ ਸਾਹਿਬ ਵਾਲੀ ਜਗ੍ਹਾ ਦੇ ਕੋਲ ਦਾ ਜਿਹੜਾ ਚਬੂਤਰਾ ਸੀਗਾ ਉਹ ਸਾਰਾ ਉਹ ਸਲਾਮਤ ਸੀਗਾ,
ਪਰ ਫਿਰ ਪਿਛਲੇ ਸਾਲ ਜਿਹੜਾ ਇਸ ਸਾਲ ਦੇ ਵਿੱਚ ਬਰਸਾਤ ਆਈ ਹੈ, ਉਹਦੇ ਨਾਲ ਉਹ ਆਸੇ-ਪਾਸੇ ਉਹ ਢਹਿੰਦਾ ਗਿਆ ਤੇ ਬਹੁਤ ਵੱਡਾ ਨੁਕਸਾਨ ਮਤਲਬ ਉਸ ਪਹਾੜੀ ਨੂੰ ਹੋਇਆ ਸੀਗਾ। ਸੋ ਉਸ ਕਰਕੇ ਕੀ ਸੀਗਾ ਵੀ ਇੱਕ ਤਰ੍ਹਾਂ ਉਹ ਪਹਾੜੀ ਢਹਿੰਦੀ ਜਾ ਰਹੀ ਸੀ ਤੇ ਸਾਨੂੰ ਲੱਗਦਾ ਸੀਗਾ, ਕਿਉਂਕਿ ਇਸ ਵਾਰ ਜਿਹੜੀ ਉਹਦੀ ਹਾਲਤ ਸੀਗੀ, ਉਹ ਨਿਸ਼ਾਨ ਸਾਹਿਬ ਤੋਂ ਸਿਰਫ 2 ਜਾਂ 3 ਫੁੱਟ ਪਰੇ ਤੱਕ ਤਾਂ ਜਿਹੜਾ ਸੀਗਾ ਕਟਾਅ ਹੋ ਚੁੱਕਾ ਸੀਗਾ। ਸੋ ਜੇ ਅਗਲੀ ਬਰਸਾਤ ਆਉਂਦੀ ਤਾਂ ਸਾਨੂੰ ਇਹ ਲੱਗਦਾ ਸੀਗਾ ਕਿ ਉੱਥੋਂ ਨਿਸ਼ਾਨ ਸਾਹਿਬ ਹੋ ਸਕਦਾ ਸੀ ਕਿ ਹਿੱਲ ਜਾਂਦਾ। ਸੋ ਇਸ ਕਰਕੇ ਉਹ ਉਸ ਪਹਾੜੀ ਦੀ ਕੋਈ ਮਤਲਬ ਹਾਲਤ ਚੰਗੀ ਨਹੀਂ ਸੀ, ਜਾਂ ਉਹਦੇ ਵਿੱਚ ਕੋਈ ਹੈਰੀਟੇਜ ਜਿਹੜਾ ਸਮਾਰਕ ਹੈ ਉਹਦੇ ਨਾਮ ਦੀ ਕੋਈ ਐਕਟੀਵਿਟੀ ਨਹੀਂ ਸੀ, ਤੇ ਨਾ ਹੀ ਪਹਾੜੀ ਨੂੰ ਸਾਂਭਣ ਲਈ ਕੋਈ ਕੰਮ ਹੋਇਆ ਸੀ। ਤੇ ਜਿਵੇਂ ਤੁਸੀਂ ਦੱਸਿਆ ਵੀ ਉਹ ਜਿਹੜੀ ਪਹਾੜੀ ਆ, ਮਤਲਬ ਦਰਸ਼ਕ ਕਿਉਂਕਿ ਸਾਡੇ ਬਹੁਤੇ ਬਾਹਰਲੇ ਦੇਸ਼ਾਂ 'ਚ ਬੈਠੇ ਆ, ਅਸੀਂ ਤਾਂ ਉੱਥੋਂ ਆਏ ਆ, ਮਤਲਬ ਤਾਂ ਸਾਨੂੰ ਪਤਾ ਕਿ ਉਹਦੀ ਕੀ ਸਥਿਤੀ ਆ, ਅੱਖਾਂ ਨਾਲ ਦੇਖੀ ਚੀਜ਼ ਕੋਈ ਵੱਖਰੀ ਹੁੰਦੀ ਆ। ਪਰ ਮੈਂ ਦਰਸ਼ਕਾਂ ਨੂੰ ਇਹ ਜ਼ਰੂਰ ਦੱਸਦਾ ਕਿ ਉਹ ਜਿਹੜੀ ਥਾਂ ਆ ਉਹ ਇੱਕ ਟਿੱਬਾ ਆ, ਜਿਹੜਾ ਅਨੰਦਪੁਰ ਸਾਹਿਬ ਦਾ ਇਲਾਕਾ ਆ, ਉਹਦੇ ਵਿੱਚ ਇਹ ਮਿੱਟੀ ਦੇ ਟਿੱਬੇ ਨੇ, ਮਿੱਟੀ ਦੇ ਪਹਾੜ ਨੇ ਜਿਹੜੇ ਕਿ ਬਰਸਾਤ ਦੇ ਨਾਲ, ਜਿਵੇਂ ਗੰਗਵੀਰ ਦੱਸ ਰਹੇ ਆ ਕਿ ਜਦੋਂ ਬਰਸਾਤਾਂ ਪੈਂਦੀਆਂ ਨੇ ਤਾਂ ਉਹਨਾਂ ਨੂੰ ਕਾਫੀ ਖੋਰਾ ਲੱਗਦਾ ਆ। ਪਰ ਉਹ ਇੱਕ ਇਤਿਹਾਸਕ ਸਥਾਨ ਆ ਵੀ ਜਦੋਂ ਫੌਜਾਂ ਦਾ ਉੱਥੇ ਉਤਾਰਾ ਹੋਇਆ ਤਾਂ ਉਹਦੇ ਵਿੱਚ ਉਹ ਕਾਫੀ ਵੱਡੀ ਟਿੱਬੀ, ਗੰਗਵੀਰ ਅਸੀਂ ਸਮਝ ਸਕਦੇ ਹਾਂ ਕਿ ਕਾਫੀ ਵੱਡੀ ਟਿੱਬੀ ਉਹ ਹੋਊਗੀ ਵੀ ਜਿਹੜੀਆਂ ਉਹ ਸਾਰੇ ਪਹਾੜ ਨੇ ਜਿਹੜੇ ਨੂਰਪੁਰ ਵਾਲੀ ਬੈਲਟ ਦੇ ਵਿੱਚ ਚੱਲਦੇ ਆ। ਇਹ ਮੈਨੂੰ ਲੱਗਦਾ ਇਹਨਾਂ ਦੇ ਨੇੜੇ ਹੀ ਬੰਦਾ ਸਿੰਘ ਬਹਾਦਰ ਦੀਆਂ ਸੁਰੰਗਾਂ ਵੀ ਨੇ ਜਿਹੜੀਆਂ ਉਹਨਾਂ ਟਿੱਬਿਆਂ ਦੇ ਵਿੱਚ ਹੀ। ਐਕਚੁਅਲ 'ਚ ਜਿਹੜੀ ਇਹ ਹੈ ਨਾ, ਪੰਜਾਬ ਦਾ ਜਿਹੜਾ ਇਹ ਲੋਅਰ ਸ਼ਿਵਾਲਿਕ ਹਿੱਲ ਹੈ, ਕੰਢੀ ਬੀਤ ਏਰੀਆ ਹੈ, ਇਹ ਸਾਰਾ ਹਿੱਸਾ ਉਸਦਾ ਹੀ ਹੈ। ਇਸ ਤੋਂ ਪਿੱਛੇ ਜਿਹੜਾ ਇਹ ਟਿੱਬਾ ਜਿਹੜਾ ਕੰਢੀ ਬੀਤ ਨਾਲ ਹੀ ਜਾ ਲੱਗਦਾ ਤੇ ਪਠਾਨਕੋਟ ਤੱਕ ਜਾ ਲੱਗਦਾ ਹੈ। ਇਹ ਜਿਹੜੀਆਂ ਬਾਬਾ ਬੰਦਾ ਸਿੰਘ ਬਹਾਦਰ ਵਾਲੀਆਂ ਕਹਾਣੀਆਂ ਹੈ, ਉਹਦੇ ਵਿੱਚ ਦਮ ਇਸ ਕਰਕੇ ਜ਼ਿਆਦਾ ਹੈ ਕਿਉਂਕਿ ਇਹ ਸਾਰਾ ਹਿੱਸਾ ਜਦ ਆਪਾਂ ਦੇਖਦੇ ਹਾਂ, ਇਹ ਜਿਹੜੀ ਲੋਅਰ ਸ਼ਿਵਾਲਿਕ ਹਿੱਲ ਦੀ ਜਿਹੜੀ ਰੇਂਜ ਹੈ ਉਹ ਡੇਰਾ ਬੱਸੀ ਤੱਕ ਜਾਂਦੀ ਹੈ, ਡੇਰਾ ਬੱਸੀ ਤੋਂ ਜਾ ਕੇ ਪਠਾਨਕੋਟ ਤੱਕ। ਤੇ 2 ਸਾਲ ਬਾਬਾ ਬੰਦਾ ਸਿੰਘ ਬਹਾਦਰ ਦਾ ਜਿਹੜਾ ਸੀਗਾ ਟਿਕਾਣਾ ਇਹਨਾਂ ਪਹਾੜੀਆਂ 'ਚ ਹੀ ਰਿਹਾ, ਇੱਥੋਂ ਲੈ ਕੇ ਜਦੋਂ ਜੰਮੂ ਵੱਲ ਨੂੰ ਗਏ ਹੈ। ਤਾਂ ਇਸ ਕਰਕੇ ਕੀ ਸੀਗਾ ਕਿ ਉੱਪਰ ਜਿਹੜਾ ਪਾਸਾ ਸੀਗਾ ਉਹ ਜਿਹੜੀਆਂ ਪਹਾੜੀ ਰਿਆਸਤਾਂ ਸੀਗੀਆਂ ਇਸ ਪਹਾੜੀ ਦੇ ਚੜ੍ਹਦੇ ਪਾਸੇ ਨੂੰ, ਤੇ ਹੇਠਲਾ ਜਿਹੜਾ ਪਾਸਾ ਸੀਗਾ ਸਾਰਾ ਮੁਗਲ ਦੇ ਕਬਜ਼ੇ 'ਚ ਸੀਗਾ। ਸੋ ਇਸ ਕਰਕੇ ਜਦੋਂ ਬਾਬਾ ਬੰਦਾ ਸਿੰਘ ਬਹਾਦਰ ਹੁਣੀ ਜੰਮੂ ਵੱਲ ਜਾ ਰਹੇ ਸੀ ਜਾਂ ਹੋਰ ਸੀ, ਉਹਨਾਂ ਦੀ ਜਿਹੜੀ ਐਕਟੀਵਿਟੀ ਸੀਗੀ ਉਹ ਇਹਨਾਂ ਪਹਾੜੀਆਂ ਰਾਹੀਂ ਹੀ ਹੁੰਦੀ ਸੀ। ਕਿਉਂਕਿ ਇਸ ਘਟਨਾ ਦਾ ਵੀ ਜ਼ਿਕਰ ਹੈ ਵੀ ਜਿਹੜਾ ਅਬਦਾਲੀ 1761 'ਚ ਉੱਥੇ ਗਿਆ ਹੈ, ਪਾਣੀਪਤ ਦੀ ਮੈਦਾਨ 'ਚ ਗਿਆ ਹੈ, ਉਹ ਆ ਰੋਪੜ ਵਾਲੇ ਪਾਸਿਓਂ ਹੀ ਟੱਪਿਆ, ਇਸ ਰਸਤੇ ਹੀ ਟੱਪਿਆ, ਜਲੰਧਰ ਤੋਂ ਸਿੱਧਾ ਨਹੀਂ ਸਤਲੁਜ ਉਹਨੇ ਕ੍ਰੋਸ ਕੀਤਾ। ਉਹ ਲੁਕਾਉਂਦਾ ਹੀ ਗਿਆ ਕਿ ਸਿੱਖ ਨਾ ਉਸ 'ਤੇ ਹਮਲਾ ਕਰ ਦੇਣ। ਸੋ ਇਸ ਕਰਕੇ ਮਤਲਬ ਇਹ ਪਹਾੜੀਆਂ ਦੀ ਇੱਕ ਜਿਹੜੀ ਇੰਪੋਰਟੈਂਸ ਸੀਗੀ, ਮਤਲਬ ਇਤਿਹਾਸਿਕ ਤੌਰ 'ਤੇ ਵੀ ਬਹੁਤ ਜ਼ਿਆਦਾ ਜ਼ਰੂਰੀ ਸੀ, ਕਿਉਂਕਿ ਇਹਦੇ ਆਸੇ-ਪਾਸੇ ਸਿਰਫ 2-3 ਕਿਲੋਮੀਟਰ 'ਤੇ ਕਾਠਗੜ੍ਹ ਦੇ ਕੋਲ ਉੱਪਰਲੀਆਂ ਪਹਾੜੀਆਂ 'ਚ ਬਾਬਾ ਬੰਦਾ ਸਿੰਘ ਬਹਾਦਰ ਦੇ ਨਾਲ ਜਿਹੜੀ ਸੰਬੰਧਿਤ ਗੁਫਾਵਾਂ ਦੱਸੀਆਂ ਜਾਂਦੀਆਂ ਹਨ। ਸੋ ਇਸ ਕਰਕੇ ਮਤਲਬ ਇਹ ਇਤਿਹਾਸਿਕ ਪੱਖ ਤੋਂ, ਵਿਰਾਸਤੀ ਪੱਖ ਤੋਂ, ਇਕੋਲੋਜੀਕਲ ਪੱਖ ਤੋਂ ਪੰਜਾਬ ਲਈ ਬਹੁਤ ਜ਼ਿਆਦਾ ਮਤਲਬ ਮਹੱਤਵਪੂਰਨ ਸੀਗੀਆਂ। ਬਿਲਕੁਲ ਗੰਗਵੀਰ, ਮਤਲਬ ਮੈਂ ਦੇਖ ਰਿਹਾ ਕਿ ਜਿਹੜਾ ਇਹ ਖਿੱਤਾ ਪੰਜਾਬ ਦਾ ਆ, ਖਾਸ ਤੌਰ ਤੇ ਅਨੰਦਪੁਰ ਸਾਹਿਬ ਵਾਲਾ, ਇਹ ਸਾਰਾ ਇਹ ਜੰਗੀ ਪੱਖ ਤੋਂ ਵੀ ਅਸੀਂ ਦੇਖਣਾ ਹੋਵੇ ਤਾਂ ਗੁਰੂ ਗੋਬਿੰਦ ਸਿੰਘ, ਗੁਰੂ ਤੇਗ ਬਹਾਦਰ ਪਾਤਸ਼ਾਹ ਜਦੋਂ ਇਸ ਇਲਾਕੇ ਦੇ ਵਿੱਚ ਆ ਕੇ ਇੱਥੇ ਇਹਨੂੰ ਚੁਣਦੇ ਆ, ਅਨੰਦਪੁਰ ਸਾਹਿਬ ਵਸਾਉਂਦੇ ਆ, ਉਹ ਤੋਂ ਬਾਅਦ ਗੁਰੂ ਸਾਹਿਬ ਜਿਵੇਂ ਇੱਥੇ ਕਿਲ੍ਹਿਆਂ ਦੀ ਉਸਾਰੀ ਕਰਦੇ ਆ, ਤਾਂ ਅਨੰਦਪੁਰ ਸਾਹਿਬ ਦੇ ਨਾਲ ਇਹ ਸਾਰਾ ਜਿਹੜਾ ਤੁਸੀਂ ਦੱਸਿਆ ਵੀ ਸ਼ਿਵਾਲਿਕ ਦੀ ਲੋਅਰ ਬੈਲਟ ਦਾ ਏਰੀਆ, ਇਹ ਸਾਰਾ ਜੰਗਲ, ਪਹਾੜੀਆਂ, ਇਹ ਇਹਨਾਂ ਦੇ ਨਾਲ ਭਰਿਆ ਪਿਆ ਇਲਾਕਾ ਵੀ ਪੰਜਾਬ ਦੇ ਵਿੱਚ ਬਾਕੀ ਸਾਰਾ ਪਲੇਨ ਇਲਾਕਾ ਆ, ਪਰ ਇਹ ਜੰਗੀ ਪੱਖ ਤੋਂ ਅਸੀਂ ਦੇਖਣਾ ਹੋਵੇ, ਗਰੀਲਾ ਵਾਰਫੇਅਰ ਤੋਂ ਦੇਖਣਾ ਹੋਵੇ ਤਾਂ ਇਹ ਬਹੁਤ ਜ਼ਿਆਦਾ ਸੁਟੇਬਲ ਇਲਾਕਾ, ਜਿਵੇਂ ਤੁਸੀਂ ਅਬਦਾਲੀ ਦੀ ਉਦਾਹਰਨ ਦਿੱਤੀ। ਤਾਂ ਦੂਜਾ ਇਹ ਆ ਵੀ ਹੁਣ ਸਿੱਖਾਂ ਦੇ ਲਈ ਇਤਿਹਾਸਕ ਤੌਰ ਤੇ ਵੀ ਦੀ ਬਹੁਤ ਜ਼ਿਆਦਾ ਮਹੱਤਤਾ ਆ। ਜਿਹੜੇ ਮਸਲੇ ਦੀ ਅਸੀਂ ਗੱਲ ਕਰ ਰਹੇ ਹਾਂ, ਇਹ ਖਾਲਸਾ ਦਰਬਾਰ ਜਿਹੜਾ ਸਰਕਾਰੀ ਖਾਲਸਾ ਸੀ, ਉਹਦੀ ਚੌਂਕੀ ਦੀ ਹੁਣ ਸਾਂਭ ਸੰਭਾਲ ਦੀ ਗੱਲ ਆ। ਤਾਂ ਮੈਂ ਗੱਲ ਅੱਗੇ ਤੋਰਾਂ ਵੀ ਜੋ ਹੁਣ ਇਹ ਮੋਰਚਾ ਲੱਗਿਆ, ਮੋਰਚੇ ਤੋਂ ਬਾਅਦ ਸਾਡੇ ਕੋਲ ਇਹ ਖਬਰਾਂ ਆਈਆਂ ਕਿ ਨਿਸ਼ਾਨਦੇਹੀ ਹੋ ਗਈ ਆ ਜ਼ਮੀਨ ਦੀ, ਕਿ ਹੁਣ ਉੱਥੇ ਜਿਹੜੀ ਆ ਉਹਦੀ ਸਾਂਭ ਸੰਭਾਲ ਦਾ ਕੰਮ ਜਿਹੜਾ ਸ਼ੁਰੂ ਹੋ ਗਿਆ। ਤਾਂ ਉਸ ਨਿਸ਼ਾਨਦੇਹੀ ਤੋਂ ਕੀ ਤੁਸੀਂ ਸੰਤੁਸ਼ਟ ਹੋ ਕਿ ਜਿਹੜੀ ਉਹ ਨਿਸ਼ਾਨਦੇਹੀ ਹੋਈ ਆ ਕਿ ਜਿਹੜੀ ਜ਼ਮੀਨ ਆ ਉਹ ਜਿੰਨੀ ਬਣਦੀ ਸੀ ਉਨੀ ਵਾਪਸ ਮਿਲੀ ਆ, ਜਿਹੜੀ ਫੈਕਟਰੀ ਆ ਉਹਦੇ ਕਬਜ਼ੇ ਚੋਂ ਜ਼ਮੀਨ ਜਿਹੜੀ ਆ ਨਿਕਲ ਆਈ ਆ? ਹਾਂਜੀ, ਮਤਲਬ ਜਿੰਨੀ ਜ਼ਮੀਨ ਸੀਗੀ ਦਾਵਾ ਜਿਹੜੀ 2001 'ਚ ਅਲੋਟਮੈਂਟ ਆਈ ਹੈ ਨਾ ਇਹ ਜ਼ਮੀਨ ਦੀ, ਤਾਂ ਉਹਦੇ ਅਕੋਰਡਿੰਗ ਤਾਂ ਜਿੰਨੀ ਜ਼ਮੀਨ ਬਣਦੀ ਸੀ ਉਹ ਸਾਰੀ ਦੀ ਆਪਾਂ ਤਕਰੀਬਨ 8 ਕਿੱਲਿਆਂ ਦੀ ਆਪਾਂ ਨਿਸ਼ਾਨਦੇਹੀ ਕਰਵਾ ਕੇ ਹੀ ਆਏ ਹਾਂ, ਮੌਕੇ 'ਤੇ ਅਸੀਂ ਮੌਜੂਦ ਸੀਗੇ।
ਪਰ ਇਹ ਆ ਕਿ ਹੁਣ ਅਸੀਂ ਅੱਗੇ ਦਾ ਚੈਲੰਜ ਇਹ ਹੈ ਵੀ ਇਸ ਪਹਾੜੀ ਨੂੰ ਸਾਂਭਿਆ ਕਿਵੇਂ ਜਾਂਦਾ ਹੈ। ਇਹ ਵੱਡੀ ਗੱਲ ਹੋਊਗੀ ਕਿਉਂਕਿ ਪਹਾੜੀ ਜਿਹੜੀ ਹੈ ਲਗਾਤਾਰ ਖੁਰ ਰਹੀ ਹੈ। ਇਹ ਅਸੀਂ ਇਹ ਵੀ ਚਾਹੁੰਦੇ ਹਾਂ ਕਿ ਇਸ ਤੇ ਆਸੇ ਪਾਸੇ ਇਹੋ ਜਿਹੀ ਕੰਸਟਰਕਸ਼ਨ ਨਾ ਹੋਵੇ ਵੀ ਕੱਲ੍ਹ ਨੂੰ ਪਹਾੜੀ ਹੀ ਢਹਿ ਕੇ ਥੱਲੇ ਆ ਜਾਵੇ। ਮਤਲਬ ਪਹਾੜੀ ਨੂੰ ਵੀ ਪ੍ਰੀਜ਼ਰਵ ਕੀਤਾ ਜਾਵੇ, ਕੋਈ ਇਹੋ ਜਿਹਾ ਪਲਾਨ ਆਉਣਾ ਚਾਹੀਦਾ, ਖਾਸ ਕਰ ਸਰਕਾਰ ਤੋਂ ਵੀ ਵੱਡੇ ਲੈਵਲ ਤੇ ਇਸ ਪ੍ਰੋਜੈਕਟ ਨੂੰ ਸਾਂਭਣ ਦੀ ਲੋੜ ਪਊਗੀ। ਤਾਂ ਇਸ ਕਰਕੇ ਇਹ ਹੈ ਵੀ ਇਸ ਪਹਾੜੀ ਦੇ ਵਿੱਚ ਮਤਲਬ ਜੋ ਵੀ ਕੁਛ ਬਣੇਗਾ ਆਉਣ ਵਾਲੇ ਟਾਈਮ ਦੇ ਵਿੱਚ, ਉਹਦੇ ਵਿੱਚ ਉਸ ਹਿਸਾਬ ਨਾਲ ਚੀਜ਼ ਬਣਨੀ ਚਾਹੀਦੀ ਹੈ ਕਿ ਜਿਹਦੇ ਨਾਲ ਇਹ ਪਹਾੜੀ ਵੀ ਪ੍ਰੀਜ਼ਰਵ ਰਵੇ ਤੇ ਇੱਥੇ ਜਿਹੜੀ ਕੁਛ ਚੀਜ਼ ਵੀ ਬਣੇ ਤਾਂ ਉਹ ਉਸ ਤਰ੍ਹਾਂ ਦੀ ਨਾ ਲੱਗੇ ਕਿ ਇੱਕ ਪਹਾੜੀ ਦੀ ਕੁਦਰਤੀ ਦਿੱਖ ਨੂੰ ਡੈਮੇਜ ਕਰੇ। ਕਿਉਂਕਿ ਕੀ ਹੈ ਕਿ ਤੁਸੀਂ ਇਹ ਦੇਖਣਾ ਕਿ ਉਹ ਜਿਹੜੀ ਪਹਾੜੀ ਹੈ ਉਹਦਾ ਵਹਾਅ ਜਿਹੜਾ ਨਾ, ਕਿਉਂਕਿ ਪਹਾੜ ਦਾ ਜਿਵੇਂ ਸਤਲੁਜ ਦੇ ਕੰਢੇ ਤੇ ਹੀ ਹੈ, ਇਹ ਸਤਲੁਜ ਜਿਹੜਾ ਰੋਪੜ ਵਾਲਾ ਇਹ ਵੈਟਲੈਂਡ ਦਾ ਹਿੱਸਾ ਹੀ ਹੈ ਨਾ, ਤਾਂ ਉਹ ਪਹਾੜੀ ਦੇ ਬਿਲਕੁਲ ਥੱਲੇ ਹੈ। ਬਿਲਕੁਲ ਜਿਹੜੇ ਪਹਾੜੀ ਦਾ ਜਿਹੜਾ ਪਾਣੀ ਦਾ ਵਹਾਅ ਹੈ ਉਹ ਸਤਲੁਜ ਵੱਲ ਨੂੰ ਆਉਣਾ। ਸੋ ਇਸ ਕਰਕੇ ਥੱਲੇ ਜੇ ਕੁਛ ਕਦੀ ਕੰਸਟਰਕਸ਼ਨ ਹੁੰਦੀ ਵੀ ਹੈ ਤਾਂ ਉਹ ਸਾਨੂੰ ਬਹੁਤ ਸੰਭਾਲ ਕੇ ਕਰਨੀ ਪੈਣੀ ਹੈ। ਤੇ ਉਹ ਜਿਹੜਾ ਉੱਪਰੋਂ ਪਾਣੀ ਵੀ ਆਉਂਦਾ ਹੈ ਉਹਦਾ ਲਾਂਘਾ ਰੱਖ ਕੇ ਜਾਂ ਉਸ ਚੀਜ਼ ਨੂੰ ਪ੍ਰੀਜ਼ਰਵ ਕਰਕੇ ਸਾਰਾ ਕੁਦਰਤੀ ਢੰਗ ਨਾਲ ਉਹਦੀ ਜਿਹੜੀ ਹੈ ਪ੍ਰੀਜ਼ਰਵੇਸ਼ਨ ਕਰਨੀ ਚਾਹੀਦੀ ਹੈ। ਬਿਲਕੁਲ ਗੰਗਵੀਰ ਜੀ, ਅਸੀਂ ਦੇਖਿਆ ਵੀ ਜਦੋਂ ਇਤਿਹਾਸਕ ਸਥਾਨਾਂ ਦੀ ਮੁੜ ਉਸਾਰੀ ਹੁੰਦੀ ਆ ਤਾਂ ਉਹਦੇ ਵਿੱਚ ਜਿਹੜੀ ਉਹਦੀ ਪੁਰਾਤਨਤਾ ਹੁੰਦੀ ਆ ਜਾਂ ਉਹਦੀ ਜਿਹੜੀ ਉਸ ਸਰੂਪ ਦੀ ਦਿੱਖ ਹੁੰਦੀ ਆ, ਅਸੀਂ ਯੂਰਪ 'ਚ ਦੇਖਦੇ ਆ ਕਿ ਜਿਹੜੀ ਪੁਰਾਤਨਤਾ ਆ ਉਹਨੂੰ ਬਹੁਤ ਜ਼ਿਆਦਾ ਸੁਚੱਜੇ ਤਰੀਕੇ ਨਾਲ ਸਾਂਭਿਆ ਗਿਆ ਆ ਸਾਰੀ ਯੂਰੋਪੀਅਨ ਸਿਵਲਾਈਜੇਸ਼ਨ ਦੇ ਵੱਲੋਂ। ਪਰ ਪੰਜਾਬ ਦੇ ਵਿੱਚ ਦੇਖਣ 'ਚ ਆਇਆ ਕਿ ਜਿੰਨੇ ਇਤਿਹਾਸਕ ਸਥਾਨ ਸੀ ਉਹਨਾਂ ਦੀ ਜ਼ਰੂਰ ਭਾਵਨਾ ਜ਼ਰੂਰ ਇਹ ਹੁੰਦੀ ਆ ਕਿ ਸੋਹਣਾ ਬਣਾਇਆ ਜਾਵੇ, ਸਾਂਭ ਸੰਭਾਲ ਕੀਤੀ ਜਾਵੇ, ਪਰ ਉਹਦੇ ਨਾਲ ਜਿਹੜੀ ਪੁਰਾਤਨਤਾ ਖਤਮ ਹੋ ਜਾਂਦੀ ਆ। ਤੇ ਜਿਹੜੀ ਇਹ ਪਹਾੜੀ ਬਾਰੇ ਜਦੋਂ ਅਸੀਂ ਆਪਣੀਆਂ ਅਗਲੀਆਂ ਪੀੜ੍ਹੀਆਂ ਨੂੰ ਦੱਸਦੇ ਹਾਂ ਕਿ ਦੇਖੋ ਉਹ ਉੱਚੀ ਥਾਂ ਦੇ ਉੱਤੇ ਖਾਲਸਾ ਫੌਜਾਂ ਜਿਹੜੀਆਂ ਉਤਰੀਆਂ ਤੇ ਉਹਨਾਂ ਦੀ ਚੌਂਕੀ ਸੀ, ਉਹ ਅੱਜ ਵੀ ਭਾਵਨਾ ਉੱਥੇ ਉਹ ਭਾਵੇਂ ਇਕੱਲਾ ਨਿਸ਼ਾਨ ਸਾਹਿਬ ਆ, ਪਰ ਨਿਸ਼ਾਨ ਸਾਹਿਬ ਨੂੰ ਦੇਖ ਕੇ ਇੱਕ ਭਾਵਨਾ ਆਉਂਦੀ ਹੈ ਜੰਗੀ ਤੌਰ ਤੇ ਕਿ ਕਿੱਡੀ ਉੱਚੀ ਪਹਾੜੀ ਆ ਜਿਹਨੂੰ ਸਟ੍ਰੈਟੇਜਿਕਲੀ ਖਾਲਸਾ ਫੌਜ ਨੇ ਆਪਣੀ ਥਾਂ ਵਾਸਤੇ ਚੁਣਿਆ। ਤੇ ਮਤਲਬ ਜਦੋਂ ਉਹ ਉਸ ਰੂਪ 'ਚ ਨਹੀਂ ਰਹਿਣੀ ਤਾਂ ਜੇ ਉਹਦੀ ਪੁਰਾਤਨਤਾ ਖਤਮ ਹੁੰਦੀ ਹੈ ਤਾਂ ਇਤਿਹਾਸ ਜਿਹੜਾ ਆ ਉਹ ਕੁਛ ਸਾਲਾਂ ਬਾਅਦ ਜਾ ਕੇ ਫਿਰ ਉਹਦੇ ਉੱਤੇ ਸ਼ੰਕੇ ਪੈਦਾ ਹੋਣੇ ਸ਼ੁਰੂ ਹੋ ਜਾਂਦੇ ਆ। ਮਤਲਬ ਇਤਿਹਾਸ ਜਿਹੜਾ ਆ ਉਹ ਆਪਣੇ ਆਪ ਤਰੀਕੇ ਦੇ ਨਾਲ ਉਹਦਾ ਇੱਕ ਬਹੁਤ ਅਹਿਮ ਦਸਤਾਵੇਜ਼ ਅਸੀਂ ਖਤਮ ਕਰ ਬੈਠਦੇ ਆ। ਤਾਂ ਤੁਹਾਨੂੰ ਕਈ ਇਹੋ ਜਿਹੀ ਜਿਹੜੀ ਉੱਥੇ ਮੋਰਚਾ ਲੱਗਿਆ ਸੀ, ਤੁਸੀਂ ਕੋਈ ਇਹੋ ਜਿਹੀ ਕਮੇਟੀ ਫੋਰਮ ਕਰ ਰਹੇ ਹੋ ਜਿਹੜੀ ਕਿ ਇਹਨਾਂ ਚੀਜ਼ਾਂ ਨੂੰ ਜਿਹੜਾ ਆ ਯਕੀਨੀ ਬਣਾ ਸਕੇ? ਕਿਉਂਕਿ ਜੇ ਸਰਕਾਰ ਆਪਣੇ ਹੱਥ 'ਚ ਲੈ ਲੈਂਦੀ ਆ ਸਾਰਾ ਕੁਛ ਤਾਂ ਅਸੀਂ ਦੇਖਿਆ ਕਿ ਸਰਕਾਰ ਜਿਹੜੀ ਆ, ਕਿਉਂਕਿ ਇੰਡੀਆ ਦਾ ਜਿਹੜੀ ਇਸ ਟਾਈਮ ਐਸਟੈਬਲਿਸ਼ਮੈਂਟ ਆ ਉਹ ਖਾਲਸਾ ਰਾਜ ਦੀ ਜਿਹੜੀ ਭਾਵਨਾ ਆ ਉਹਨੂੰ ਖਤਮ ਕਰਕੇ ਤੇ ਉਹਦੇ ਉੱਤੇ ਹੋਰ ਰੰਗ ਚੜਾਉਣ ਦੀ ਕੋਸ਼ਿਸ਼ ਕਰਦੇ ਆ, ਉਹ ਜਿਹੜੀ ਨਵੀਂ ਉਸਾਰੀ ਕਰਨੀ ਆ। ਤਾਂ ਕੀ ਜਿਹੜੇ ਲੋਕਾਂ ਦੀ ਸ਼ਮੂਲੀਅਤ ਆ, ਖਾਸ ਤੌਰ ਤੇ ਉੱਥੇ ਮੋਰਚਾ ਲਾਉਣ ਵਾਲੇ ਲੋਕਾਂ ਦੀ ਸ਼ਮੂਲੀਅਤ ਆ ਇਹ ਡਿਸੀਜਨ ਮੇਕਿੰਗ ਦੇ ਵਿੱਚ, ਉਹ ਕਿੰਨੀ ਕਾ? ਦੇਖੋ ਇਹ ਤਾਂ ਹੁਣ ਕੱਲ ਨੂੰ ਪਤਾ ਲੱਗ ਜਾਵੇਗਾ। ਮਤਲਬ ਜਿਹੜੀ ਫਿਲਹਾਲ ਕਿਉਂਕਿ ਕਮੇਟੀ ਅਸੀਂ ਚਾਹੁੰਦੇ ਹਾਂ ਕਿ ਜਿਹੜੀ ਕਮੇਟੀ ਬਣੇ ਵੀ ਭਵਿੱਖ 'ਚ ਜੋ ਵੀ ਹੈ, ਮਤਲਬ ਮੇਰੀ ਜਿਹੜੀ ਪਰਸਨਲ ਨਿੱਜੀ ਇੱਕ ਪਰਸਨਲ ਭਾਵਨਾ ਸੀ ਕਿ ਕੋਈ ਵੀ ਟਰਸਟ ਨਾ ਬਣੇ ਕਿ ਨਿੱਜੀ ਟਰਸਟ ਦੀ ਕੋਈ ਜ਼ਮੀਨ ਬਣ ਕੇ ਰਹਿ ਜਾਵੇ। ਇਹ ਪੰਥ ਦੀ ਸਾਂਝੀ ਵਿਰਾਸਤ ਬਣੇ ਤੇ ਪੰਥ ਇਹਦੇ ਲਈ ਸਚੇਤ ਹੋ ਕੇ ਫੈਸਲਾ ਕਰੇ, ਨਾ ਕਿ ਆਪਾਂ ਕੋਈ ਇੱਕ ਸਮਾਰਕ ਬਣਾ ਦਈਏ ਜੀ, ਬਿਲਡਿੰਗ ਬਣਾ ਦਈਏ ਜਾਂ ਕੁਛ ਜਿੱਦਾਂ ਪੰਜਾਬ ਦੇ ਵਿੱਚ ਆਪਾਂ ਦੇਖ ਲਈਏ ਪੁਰਾਣੇ ਹੈਰੀਟੇਜ ਜਿਹੜੇ ਟਰਸਟ ਬਣੇ ਆ ਉਹਨਾਂ ਦਾ ਹਾਲ ਹੋਇਆ ਵੀ ਕੁਛ ਸਾਲ ਬਾਅਦ ਉਹ ਇੱਕ ਨਿੱਜੀ ਜਾਇਦਾਦ ਜਿਹੀ ਬਣ ਕੇ ਰਹਿ ਜਾਂਦੀ ਹੈ। ਸੋ ਮੈਨੂੰ ਲੱਗਦਾ ਵੀ ਸਾਂਝੀ ਵਿਰਾਸਤ ਲਈ ਵਿੱਚ ਸਾਨੂੰ SGPC ਨੂੰ ਵੀ ਇਨਵੋਲਵ ਹੋਣਾ ਚਾਹੀਦਾ ਹੈ। ਇਸ ਪੰਥ ਦੀ ਸਮੂਹਿਕ ਭਾਵਨਾ ਨੂੰ ਵੀ ਤਰਜਮਾਨੀ ਮਿਲਣੀ ਚਾਹੀਦੀ ਹੈ ਤੇ ਪੰਜਾਬ ਸਰਕਾਰ ਨੂੰ ਵੀ ਮਿਲ ਕੇ ਕੰਮ ਕਰਨਾ ਚਾਹੀਦਾ ਹੈ। ਵੀ ਨਿੱਜੀ ਕਮੇਟੀ 'ਚ ਵੀ ਜਿਹੜੀ ਇੱਕ ਜਿਹੜੀ ਸੁਝਾਅ ਦੇਣ ਵਾਲੀ ਜਾਂ ਸਰਕਾਰ ਨਾਲ ਤਾਲਮੇਲ ਕਰਨ ਵਾਲੀ ਕਮੇਟੀ ਬਣੇ, ਉਹਦੇ ਵਿੱਚ ਵੀ ਮਤਲਬ ਇਸ ਚੀਜ਼ ਦਾ ਖਿਆਲ ਜ਼ਰੂਰ ਰੱਖਣਾ ਚਾਹੀਦਾ ਹੈ ਕਿ ਇਹ ਜਿਹੜੀਆਂ ਪਹਾੜੀ ਦੀ ਜਿਹੜੀ ਕੁਦਰਤੀ ਦਿੱਖ ਹੈ ਜਾਂ ਇਹਦਾ ਕੁਦਰਤੀ ਖਿੱਤਾ ਹੈ ਉਹਨੂੰ ਕਿਸੇ ਤਰ੍ਹਾਂ ਦਾ ਨੁਕਸਾਨ ਨਾ ਪੁੱਜੇ। ਇੱਥੇ ਗੱਲ ਇਹ ਵੀ ਹੈ ਕਿ ਇਹ ਗੱਲ ਜ਼ਰੂਰੀ ਹੈ, ਕਰਨੀ ਵੀ ਜ਼ਰੂਰੀ ਹੋ ਜਾਂਦੀ ਹੈ ਕਿ ਜਿਹੜਾ ਆਪਣਾ ਜਿਹੜਾ ਹੈਰੀਟੇਜ ਦਾ ਜਿਹੜਾ ਨੁਕਸਾਨ ਹੋਇਆ ਉਹਦੇ ਵਿੱਚ ਇਕੱਲੀ ਇੰਡੀਅਨ ਸਟੇਟ ਦਾ ਹੀ ਜ਼ਿੰਮਾ ਨਹੀਂ ਹੈ। ਇਹ ਡਿਊਰਿੰਗ ਬ੍ਰਿਟਿਸ਼ ਟਾਈਮ ਤੋਂ ਹੀ ਸ਼ੁਰੂ ਹੋ ਗਿਆ ਸੀਗਾ। ਈਵਨ ਬ੍ਰਿਟਿਸ਼ ਤੋਂ ਪਹਿਲਾਂ ਹੀ ਜਿਹੜੀ ਚੀਜ਼ ਹੈ, ਤੁਸੀਂ ਇਹ ਦੇਖੋ ਵੀ ਰਾਜਸਥਾਨ ਦੇ ਵਿੱਚ 500-700 ਸਾਲ ਪੁਰਾਣੇ ਕਿਲ੍ਹੇ ਹੈਗੇ ਹੈ, ਪਰ ਆਪਾਂ ਨੂੰ ਪੰਜਾਬ ਦੇ ਵਿੱਚ ਜਾਂ ਕਹਿ ਲਓ ਕਿ ਉਹ ਉੱਪਰ ਆਪਾਂ ਲੋਹਗੜ੍ਹ ਦੇ ਵਿੱਚ ਵੀ ਦੇਖਦੇ ਹਾਂ, ਬਾਬਾ ਬੰਦਾ ਸਿੰਘ ਬਹਾਦਰ ਦਾ ਕਿਲ੍ਹਾ ਕਿੱਡਾ ਤਕੜਾ ਸੀਗਾ ਜਿਹੜਾ ਉੱਥੇ ਉਹਨੇ ਬਣਾਇਆ ਸੀ ਜਾਂ ਗੜੀ ਉਹ ਸੀ, ਉਹਦੇ ਨਿਸ਼ਾਨ ਕਿੱਥੇ ਹੈ? ਇਹ
ਜਿਹੜਾ ਸਾਮਰਾਜਵਾਦ ਹੁੰਦਾ ਹੈ ਜਾਂ ਕਲੋਨੀਅਲ ਸੈਟਅਪ ਹੁੰਦਾ ਹੈ, ਉਹ ਸਭ ਤੋਂ ਪਹਿਲਾਂ ਤੁਹਾਡੇ ਨਿਸ਼ਾਨਾਂ ਨੂੰ ਹੀ ਢਾਹ ਮਾਰਦਾ ਹੈ। ਜਿਹੜਾ ਆਪਾਂ ਜੇ ਹਿਸਟੋਰੀਕਲੀ ਦੇਖੀਏ ਕਿ ਜਦੋਂ ਮਹਾਰਾਜ ਦੀ ਪਹਾੜੀ ਰਾਜਿਆਂ ਨਾਲ ਮਤਲਬ ਵਿਗੜੀ ਸੀ, ਕਾਰਨ ਕੀ ਸੀਗਾ ਵੀ ਜਦੋਂ ਅਨੰਦਪੁਰ ਸਾਹਿਬ 'ਚ ਇੱਕ ਨਗਾਰਾ ਵੱਜਣ ਲੱਗ ਗਿਆ ਤੇ ਰੋਜ਼ ਇੱਕ ਬਿਗਲ ਵੱਜਦਾ ਸੀਗਾ, ਰਣਸਿੰਘਾ ਗੱਜਦਾ ਸੀ, ਤੇ ਉਹਦੇ ਵਿੱਚ ਡਰ ਪੈਦਾ ਹੋ ਗਿਆ ਕਿ ਤੁਹਾਡੀ ਇੱਕ ਖੁਦ ਮੁਖਤਿਆਰੀ ਦਾ ਵੀ ਕੱਲ੍ਹ ਨੂੰ ਸਾਡੇ ਤੇ ਨਾ ਚੜ੍ਹ ਕੇ ਆ ਜਾਣ। ਤਾਂ ਜਦੋਂ ਵੀ ਇੱਕ ਹਮਲਾਵਰ ਧਿਰ ਆਉਂਦੀ ਹੈ, ਉਹਦੀ ਮੈਂਟੈਲਿਟੀ ਦੇ ਵਿੱਚ ਇਹ ਹੁੰਦਾ ਹੈ ਵੀ ਸਭ ਤੋਂ ਪਹਿਲਾਂ ਇਹਨਾਂ ਦੀ ਖੁਦ ਮੁਖਤਿਆਰੀ ਦੇ ਸਿੰਬਲ ਢਾਣੇ, ਉਹਨੂੰ ਮਿੱਟੀ 'ਚ ਮਿਲਾਉਣਾ। ਸੋ ਇਸੀ ਕਰਕੇ ਜਿਹੜੀਆਂ ਸਾਡੀਆਂ ਪੁਰਾਤਨ ਇਮਾਰਤਾਂ ਸੀ ਉਹ ਮੁਗਲ ਵੇਲੇ ਵੀ ਢਾਈਆਂ ਗਈਆਂ, ਜਿਹਦੇ ਵਿੱਚੋਂ ਸਾਡੀ ਇੱਕ ਫਤਿਹ ਦੀ ਜਿਹੜੀ ਝਲਕ ਪੈਂਦੀ ਸੀ, ਜਾਂ ਬਾਬਾ ਬੰਦਾ ਸਿੰਘ ਬਹਾਦਰ ਦੇ ਕਿਲੇ ਸੀਗੇ, ਸਾਰੇ ਢਾਏ ਗਏ। ਤੇ ਇਹੀ ਗੱਲ ਜਿਹੜੀ ਹੋਈ ਹੈ 1849 ਤੋਂ ਬਾਅਦ, ਮਤਲਬ ਜਦੋਂ ਅੰਗਰੇਜ਼ ਨੇ ਇੱਥੇ ਪੰਜਾਬ 'ਚ ਕਬਜ਼ਾ ਕੀਤਾ, ਉਹਨੇ ਮਹਾਰਾਜਾ ਰਣਜੀਤ ਸਿੰਘ ਨਾਲ ਜੁੜੇ ਹੋਏ ਉਹ ਸਾਰੇ ਸਥਾਨ ਢਾਏ ਹੈ ਜਿਨ੍ਹਾਂ ਦੀ ਉਹਨਾਂ ਨੂੰ ਫੌਜੀ ਲੋੜ ਵਜੋਂ ਜ਼ਰੂਰਤ ਨਹੀਂ ਸੀ। ਤਾਂ ਉਹਦੇ ਵਿੱਚੋਂ ਹੀ ਆ ਜਿਹੜੀ ਚੌਂਕੀ ਸੀਗੀ ਜਾਂ ਇੱਥੇ ਸਾਰਾ ਉਹ ਸੀਗਾ, ਇਹ ਸਾਰਾ ਨਿਸ਼ਾਨ ਵੀ ਢਾਇਆ ਗਿਆ। ਇਸ ਦੇ ਨਾਲ ਹੀ ਈਵਨ ਜਿਹੜੇ ਖਾਲਸਾ ਦਰਬਾਰ ਵੱਲੋਂ ਫੌਜਾਂ ਜਿਹੜੀਆਂ ਗੁਜਰਾਤ ਦੀ ਲੜਾਈ 'ਚ ਲੜੀਆਂ ਸੀ, ਈਵਨ ਪਹਾੜ ਦੇ ਵੀ ਨੂਰਪੁਰ ਜਸੂਰ ਦਾ ਕਿਲ੍ਹਾ ਢਾਇਆ ਹੈ, 2-3 ਕਿਲ੍ਹੇ ਹੋਰ ਪਹਾੜੀ ਰਿਆਸਤਾਂ ਦੇ ਵੀ ਢਾਏ ਹੈ। ਤੇ ਉਹ ਇਸੀ ਕਰਕੇ ਢਾਏ ਸੀ ਵੀ ਇਹਨਾਂ ਨੇ ਬਗਾਵਤ ਕੀਤੀ ਹੈ ਤੇ ਇਹਨਾਂ ਦਾ ਕੋਈ ਨਾਮੋ ਨਿਸ਼ਾਨ ਨਹੀਂ ਛੱਡਣਾ। ਸੋ ਉਹੀ ਜਿਹੜੀ ਪਾਲਿਸੀ ਦੀ ਐਕਸਟੈਂਸ਼ਨ ਹੈ ਆਫਟਰ 1947 ਵੀ ਚੱਲਦੀ ਰਹੀ ਆ। ਤੇ ਇਹਦਾ ਛੱਤਾ ਇਹ ਨਿਕਲਿਆ ਕਿ ਅਸੀਂ ਦੇਖਦੇ ਹਾਂ ਵੀ ਸਾਡੇ ਜਿਹੜੇ ਹੈਰੀਟੇਜ ਮਤਲਬ ਕੋਈ ਨਿਸ਼ਾਨ ਹੋਣੇ ਚਾਹੀਦੇ ਸੀ, ਜੋ ਸਿੱਖ ਰਾਜ ਦੇ ਇੱਕ ਸਿੰਬਲ ਹੋਣੇ ਚਾਹੀਦੇ ਸੀ, ਉਹ ਸਾਰੇ ਜਾਂ ਤਾਂ ਢਾਹ ਦਿੱਤੇ ਗਏ, ਜਾਂ ਉੱਥੇ ਪੁਲਿਸ ਚੌਂਕੀਆਂ ਬਣਾ ਦਿੱਤੀਆਂ, ਜਾਂ ਫੌਜ ਹਵਾਲੇ ਕਰ ਦਿੱਤੇ ਗਏ। ਆਮ ਬੰਦੇ ਨੂੰ ਉੱਥੇ ਆਉਣ ਜਾਣ ਦੀ ਇਜਾਜ਼ਤ ਨਹੀਂ ਸੀ। ਸੋ ਇਸ ਕਰਕੇ ਸਾਨੂੰ ਇਹ ਲੱਗਦਾ ਹੈ ਕਿ ਜਿੰਨੇ ਕੁ ਪੰਜਾਬ ਦੇ ਵਿੱਚ ਪੁਰਾਤਨ ਦੌਰ ਦੇ, ਚਾਹੇ ਬਾਬਾ ਬੰਦਾ ਸਿੰਘ ਬਹਾਦਰ ਦੇ ਟਾਈਮ ਦੇ ਕੋਈ ਸਿੰਬਲ ਹੈ ਜਾਂ ਕੋਈ ਨਿਸ਼ਾਨ ਹੈ, ਜਾਂ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਦੇ, ਜਾਂ ਫਿਰ ਸਿੱਖ ਮਿਸਲਾਂ ਦੇ ਸਮੇਂ ਦੇ ਜੋ ਵੀ ਛੋਟੇ ਮੋਟੇ ਨਿਸ਼ਾਨ ਹੈਗੇ ਆ, ਸਾਨੂੰ ਉਹਨਾਂ ਨੂੰ ਸਾਂਭਣ ਦੀ ਲੋੜ ਹੈ। ਤੇ ਉਹਦੇ ਵਿੱਚ ਨਰੋਲ ਪੰਥ ਨੂੰ ਇਕੱਠਾ ਹੋਣਾ ਪਊਗਾ, ਨਾ ਕਿ ਕੁਛ ਜਥੇਬੰਦੀਆਂ ਦੇ ਸਿਰੇ ਜਮਾ ਲਾਇਆ ਜਾਣਾ ਚਾਹੀਦਾ। ਬਿਲਕੁਲ ਗੰਗਵੀਰ, ਜਿਹੜੀ ਤੁਸੀਂ ਗੱਲ ਕੀਤੀ ਆ ਵੀ ਜਿਹੜੀ ਉਸਾਰੀ ਤੋਂ ਮਤਲਬ ਤੁਹਾਡੇ ਟਿਕਾਣਿਆਂ ਤੋਂ ਜਿਹੜੀ ਤੁਹਾਡੀ ਓਪੋਜੀਸ਼ਨ ਹੁੰਦੀ ਆ, ਉਹ ਭੈਭੀਤ ਹੁੰਦੀ ਆ ਤੁਹਾਡੇ ਸਿੰਬਲਸ ਤੋਂ। ਮੈਨੂੰ ਯਾਦ ਆ ਰਿਹਾ ਵੀ ਲੋਹਗੜ੍ਹ ਕਿਲ੍ਹੇ ਦੀ ਤੁਸੀਂ ਗੱਲ ਕੀਤੀ, ਇਹ ਇਤਿਹਾਸਕ ਅਖਾਣ ਆ, ਕਹਿੰਦੇ ਵੀ ਉਸ ਇਲਾਕੇ ਦੇ ਵਿੱਚ ਕਿ ਜਦੋਂ ਲੋਹਗੜ੍ਹ ਕਿਲ੍ਹਾ ਜਿੱਤਿਆ ਆ, ਉਸ ਟਾਈਮ ਦੀ ਜਿਹੜੀ ਮੁਗਲ ਅੰਪਾਇਰ ਦੀ ਫੌਜ ਸੀ, ਤਾਂ ਉਹਨਾਂ ਦੇ ਜਿਹੜੇ ਮਤਲਬ ਆਗੂ ਸੀ, ਉਹਨਾਂ ਨੇ ਇਹ ਫੈਸਲਾ ਕੀਤਾ ਕਿ ਲੋਹਗੜ੍ਹ ਕਿਲ੍ਹੇ ਦੀ ਇੱਕ ਵੀ ਇੱਟ ਜਿਹੜੀ ਆ ਉਸ ਪਹਾੜੀ ਤੇ ਨਾ ਬਚੇ, ਕਿ ਤਾਂ ਕਿ ਜਿਹੜੇ ਸਿੱਖ ਆ ਉਹ ਦੁਬਾਰਾ ਆ ਕੇ ਫੇਰ ਇੱਥੇ ਜਿਹੜਾ ਆ ਕਿਲ੍ਹਾ ਨਾ ਉਸਾਰ ਲੈਣ। ਵੀ ਇੰਨੇ ਭੈਭੀਤ ਸੀ ਉਹ, ਤੇ ਉੱਥੋਂ ਇੱਕ ਇੱਕ ਇੱਟ ਵੀ ਚੁੱਕ ਕੇ ਬੜੇ ਮੀਲ ਦੂਰ ਜਿਹੜੀ ਆ ਉੱਥੋਂ ਸੁੱਟੀ ਗਈ ਲਿਜਾ ਕੇ, ਤਾਂ ਕਿ ਜਿਹੜਾ ਉਹ ਕਿਲ੍ਹਾ ਆ, ਕਿਉਂਕਿ ਉਹ ਕਿਲ੍ਹੇ ਦੀ ਸਟ੍ਰੈਟਜਿਕ ਲੋਕੇਸ਼ਨ ਬਹੁਤ ਇੰਪੋਰਟੈਂਟ ਸੀ। ਅੱਜ ਵੀ ਅਸੀਂ ਦੇਖਦੇ ਹਾਂ ਜਦੋਂ ਉਸ ਥਾਂ ਦੇ ਉੱਤੇ ਜਾਂਦੇ ਹਾਂ, ਤਾਂ ਜਿਵੇਂ ਹੁਣ ਸਾਡੀਆਂ ਅਗਲੀਆਂ ਪੀੜ੍ਹੀਆਂ ਲੋਹਗੜ੍ਹ ਕਿਲ੍ਹਾ ਹੋ ਗਿਆ, ਇਹ ਸਥਾਨ ਹੋ ਗਿਆ, ਵੀ ਇਹਨਾਂ ਦੇ ਉੱਤੇ ਜੇ ਮਤਲਬ ਉਸੇ ਪੁਰਾਤਨ ਸਰੂਪ ਦੇ ਵਿੱਚ ਉਸਾਰੀਆਂ ਹੋਣਗੀਆਂ ਜਾਂ ਉੱਥੇ ਨਿਸ਼ਾਨ ਹੋਣਗੇ, ਜਦੋਂ ਉੱਥੇ ਵਿਜ਼ਿਟ ਕਰਨਗੇ ਤਾਂ ਆਪਣੇ ਰਾਜ ਦੀ ਯਾਦ ਆਉਂਦੀ ਆ, ਤੇ ਇੱਕ ਭਾਵਨਾ ਜਿਹੜੀ ਆ ਆਪਣੀ ਖੁਦ ਮੁਖਤਿਆਰੀ ਦੀ, ਆਪਣੇ ਪਾਤਸ਼ਾਹੀ ਦਾਅਵੇ ਦੀ ਜਾਗਦੀ ਆ। ਤਾਂ ਜਿਹੜੀ ਗੱਲ ਇਹ ਉੱਥੇ ਸੰਗਤ ਕਰ ਰਹੀ ਆ ਖਾਸ, ਚਲੋ ਮੈਂ ਹੋਰ ਤੁਹਾਨੂੰ ਐਡ ਕਰਦਾ, ਤੁਸੀਂ ਪੰਜਾਬ ਦੀਆਂ ਜਿੰਨੀਆਂ, ਕਿਉਂਕਿ ਪੰਜਾਬ ਦਾ ਜਿਹੜਾ ਸਿੱਖ ਰਾਜ ਦਾ ਜਿਹੜਾ ਵੱਡਾ ਖਿੱਤਾ ਤਾਂ ਪਾਕਿਸਤਾਨ 'ਚ ਰਹਿ ਗਿਆ, ਸਾਡੀਆਂ ਹਵੇਲੀਆਂ ਜਾਂ ਸਾਡੇ ਗੁਰਧਾਮ ਸੀਗੇ, ਜੋ ਵੀ ਮਤਲਬ ਈਵਨ ਇਤਿਹਾਸਕ ਤੇ ਕੁਛ ਗੈਰ ਇਤਿਹਾਸਕ ਵੀ ਬਚੇ ਜਿੱਥੇ ਸਾਡੀ ਬਸੋਂ ਸੀ, ਉਹ ਸਾਰਿਆਂ ਦੀ ਆਪਾਂ ਹਾਲਤ ਦੇਖਦੇ ਹਾਂ, ਬਹੁਤ ਮਾੜੀ ਹੈ। ਤੇ ਇੱਧਰ ਵੀ ਜੋ ਹਵੇਲੀਆਂ ਸੀਗੀਆਂ ਪੁਰਾਤਨ ਸਿੱਖ ਰਾਜ ਵੇਲੇ ਦੀਆਂ, ਈਵਨ ਮਿਸਲਾਂ ਵੇਲੇ ਦੀਆਂ, ਉਹਨਾਂ ਦਾ ਇੱਕ ਵੱਖਰਾ ਵਾਲ ਆਰਟ ਸੀਗਾ। ਪੰਜਾਬ ਦੀ ਫੋਕਲੋਰ ਸੀਗੀ, ਉੱਥੇ ਵਾਲ ਆਰਟ ਝਲਕਦੀ ਸੀ, ਸਾਡੀ ਇੱਕ ਕਲਾਕਾਰੀ ਹੁੰਦੀ ਸੀਗੀ, ਸਾਡੀ ਉੱਥੇ ਭਵਨ ਨਿਰਮਾਣ ਸ਼ੈਲੀ ਹੁੰਦੀ ਸੀਗੀ ਇੱਕ ਖਾਸ ਤਰ੍ਹਾਂ ਦੀ, ਉਹ ਸਾਰੀ ਖਤਮ ਕਰ ਦਿੱਤੀ ਗਈ ਹੈ। ਉਹਦੇ ਤੇ ਕੋਈ ਖਾਸ ਕੰਮ ਨਹੀਂ ਹੋਇਆ ਕਿ ਈਵਨ ਇਹ ਮੈਨੂੰ ਲੱਗਦਾ ਵੀ ਅੱਜ ਜੇ ਸਾਨੂੰ ਚੰਡੀਗੜ੍ਹ ਨਹੀਂ ਮਿਲਿਆ, ਸਾਡੇ ਕੋਲ ਇੱਕ ਰਾਜਧਾਨੀ ਨਹੀਂ ਹੈਗੀ, ਉਹਦੇ ਨਾਲ ਅਸੀਂ ਜਿਹੜਾ ਇੱਕ ਸਾਡਾ ਅਸੀਂ ਆਰਟ ਤੇ ਕੰਮ ਕਰ ਸਕਦੇ ਸੀ, ਆਪਣੇ ਫੋਕ ਆਰਟ ਤੇ ਕੰਮ ਕਰ ਸਕਦੇ ਸੀ, ਜਿਹੜੀਆਂ ਚੀਜ਼ਾਂ ਤੇ ਅਸੀਂ ਕੰਮ ਕਰਨਾ ਚਾਹੁੰਦੇ ਸੀ ਉਹ ਸਾਰੀਆਂ ਹਟਾਈਆਂ ਗਈਆਂ। ਉਹ ਮਤਲਬ ਉਹ ਈਵਨ ਇਹ ਹੈ ਵੀ ਸਾਡੀ ਯੂਨੀਵਰਸਿਟੀਆਂ 'ਚ ਵੀ ਉਹ ਬੰਦੇ ਮਤਲਬ ਦਾਖਲ ਕਰਾਏ ਹੈ ਬੈਕਡੋਰ ਤੋਂ, ਜਿਨ੍ਹਾਂ ਨੂੰ ਸਿੱਖ ਰਾਜ ਦੇ ਨਾਂ ਤੋਂ ਹੀ ਨਫ਼ਰਤ ਹੁੰਦੀ ਹੈ,
ਤੇ ਇੱਕ ਮਤਲਬ ਢਿੱਡੋਂ ਨਫ਼ਰਤ ਲੈ ਕੇ ਉਹ ਸਭ ਕੁਝ ਇਹੋ ਜਿਹਾ ਹਟਾਉਣ ਦੀ ਮਤਲਬ ਭਾਵਨਾ 'ਚ ਇਨਵੋਲਵ ਰਹਿੰਦੇ ਹੈ। ਉਹ ਕਦੀ ਲੋਕ ਸਾਡੇ ਕਿਸੇ ਗੁਰੂ ਧਾਮ ਨੂੰ ਕਹਿ ਦਿੰਦੇ ਜੀ ਆਹ ਆਮ ਇਮਾਰਤਾਂ ਜਾਂ ਢਹਿ ਦਿੰਦੀਆਂ ਤਾਂ ਫਿਰ ਕਿਆ ਮੁੜ ਕੇ ਬਣ ਜੂਗੀਆਂ। ਤਾਂ ਉਹਦੇ ਵਿੱਚੋਂ ਜਿਹੜੀ ਉਸ ਇਮਾਰਤ ਦੇ ਬਣਾਉਣ ਦੀ ਭਾਵਨਾ ਹੈ ਜਾਂ ਉਹਦੇ ਵਿੱਚ ਇੱਕ ਆਤਮੀਅਤਾ ਲੱਗੀ ਹੋਈ ਹੈ। ਹੁਣ ਇਹ ਸੋਚੋ ਕਿ ਜਦੋਂ ਅਕਾਲ ਤਖ਼ਤ ਸਾਹਿਬ ਬਣਿਆ ਸੀ, ਉੱਥੇ ਇਹ ਵੀ ਸੁਣਿਆ ਕਿ ਜਦੋਂ ਫੌਜੀ ਰਿਟਾਇਰ ਹੁੰਦੇ ਸੀਗੇ, ਮਤਲਬ ਮਹਾਰਾਜਾ ਰਣਜੀਤ ਸਿੰਘ ਵੇਲੇ ਵੀ ਜਾਂ ਈਵਨ ਬ੍ਰਿਟਿਸ਼ ਦੌਰ ਦੇ ਵਿੱਚ ਵੀ, ਕੋਈ ਵੀ ਜਿਹੜਾ ਬਜ਼ੁਰਗ ਮਿਸਤਰੀ ਹੁੰਦਾ ਸੀਗਾ, ਉਹ ਉਹਦੇ ਕੋਲ ਜੋ ਵੀ ਕਲਾ ਦਾ ਨਮੂਨਾ ਹੁੰਦਾ ਸੀ, ਉਹ ਉੱਥੇ ਅਕਾਲ ਤਖ਼ਤ ਸਾਹਿਬ ਦੀ ਇਮਾਰਤ 'ਤੇ ਜਾਂ ਉਹਦੇ ਫਰਸ਼ 'ਤੇ ਪੁਰਾਤਨ 'ਤੇ ਆਪਦੀ ਮਤਲਬ ਕਲਾ ਦਾ ਇੱਕ ਨਮੂਨਾ ਬਣਾ ਕੇ ਆਉਂਦਾ ਹੁੰਦਾ ਸੀ। ਹੁਣ ਆਪਾਂ ਦੇਖਦੇ ਹਾਂ ਵੀ ਜਿਹੜੀ ਆਪਾਂ ਨੇ ਹਰਿਮੰਦਰ ਸਾਹਿਬ 'ਚ ਇੱਕ ਜਿਹੜੀ ਵਾਲ ਆਰਟ ਨੂੰ ਦੁਬਾਰਾ ਪ੍ਰੀਜ਼ਰਵ ਕਰਨ ਦੀ ਵੀ ਕੋਸ਼ਿਸ਼ ਕੀਤੀ ਗਈ ਹੈ। ਉਹ ਪੰਜਾਬ ਦੀ ਵਾਲ ਆਰਟ ਨਾਲ ਮਿਲਦੀ ਨਹੀਂ ਜ਼ਿਆਦਾਤਰ ਚੀਜ਼ਾਂ। ਤੇ ਉਹ ਮਤਲਬ ਕਿ ਇੱਕ ਜਿਹੜਾ ਸਾਡਾ ਸਪੈਸ਼ਲ ਆਰਟ ਸੀਗਾ ਜਿਹਨੂੰ ਪ੍ਰੀਜ਼ਰਵ ਕਰਨ ਦੀ ਲੋੜ ਸੀਗੀ, ਉਹਦੇ 'ਤੇ ਤਾਂ ਕਿਸੇ ਨੇ ਧਿਆਨ ਹੀ ਨਹੀਂ ਦਿੱਤਾ। ਇਸ ਕਰਕੇ ਸਾਰਾ ਕੁਝ ਖਤਮ ਹੋ ਗਿਆ। ਅਸੀਂ ਕੀ ਕਰਦੇ ਹਾਂ, ਜਾਂ ਤਾਂ ਜਿੰਨੇ ਹੁਣ ਆਪਣੇ ਜਿੰਨੀਆਂ ਇਮਾਰਤਾਂ ਉੱਥੇ ਡਿਜ਼ਾਈਨ ਕਿੱਥੋਂ ਚੱਕ ਰਹੇ ਹਾਂ, ਜਾਂ ਤਾਂ ਜਿਹੜੀਆਂ ਸੂਫੀਆਨਾ ਦਰਗਾਹਾਂ 'ਤੇ ਹੁੰਦੇ ਆ, ਜਾਂ ਆਪਾਂ ਰਾਜਸਥਾਨ ਤੋਂ ਚੱਕ ਲਿਆਉਂਦੇ ਹਾਂ। ਜਿਹੜੀ ਸਾਡੀ ਲੋਕਲ ਵਾਲ ਆਰਟ ਸੀਗੀ ਜਾਂ ਭਵਨ ਨਿਰਮਾਣ ਕਲਾ ਸੀਗੀ, ਜੋ ਜਿੰਨਾ ਕੁਛ ਸਾਡੀ ਉਹਦੇ ਵਿੱਚ ਆਰਟ ਸੀਗਾ, ਸਾਡੇ ਕੋਲ ਆਰਟਿਸਟਿਕ ਵਰਕ ਸੀਗਾ, ਉਹਨੂੰ ਪ੍ਰੀਜ਼ਰਵ ਕਰਨ ਦੀ ਕੋਈ ਮਤਲਬ ਸੀਰੀਅਸ ਕੋਸ਼ਿਸ਼ ਹੀ ਨਹੀਂ ਹੋ ਪਾਈ। ਬਿਲਕੁਲ ਜੀ, ਤੁਸੀਂ ਇਹ ਬਹੁਤ ਇੰਪੋਰਟੈਂਟ ਗੱਲ ਕੀਤੀ ਹੈ ਵੀ ਇਹ ਵੀ ਤੁਹਾਡੀ ਇੱਕ ਜਿਹੜੀ ਕੌਮੀ ਤੌਰ ਦੇ ਉੱਤੇ ਅਸੀਂ ਕਹੀਏ ਵੀ ਤੁਹਾਡੀ ਭਵਨ ਨਿਰਮਾਣ ਕਲਾ ਹੋ ਗਈ, ਤੁਹਾਡੀ ਆਰਟ ਹੋ ਗਈ, ਉਹ ਤੁਹਾਡੀ ਆਈਡੈਂਟਿਟੀ ਦਾ ਹਿੱਸਾ ਹੁੰਦੀ ਆ। ਜਿਹਦੇ 'ਚ ਅਸੀਂ ਦੇਖਦੇ ਵੀ ਖਾਲਸਾ ਕਾਲਜ ਦੀ ਜਿਹੜੀ ਨਿਰਮਾਣ ਕਲਾ ਆ, ਖਾਲਸਾ ਕਾਲਜ ਦੀ ਮਹੱਤਤਾ ਉਹਦੇ ਨਿਰਮਾਣ ਕਰਕੇ ਹੀ ਆ ਵੀ ਉਹ ਇੱਕ ਇਮਾਰਤ ਅੱਜ ਸਾਨੂੰ ਦਿਖਦੀ ਆ ਵੀ ਜਿਹਦੇ ਵਿੱਚ ਜਿਹੜੀ ਖਾਲਸਾਈ ਨਿਰਮਾਣ ਕਲਾ ਆ ਉਹਦਾ ਇੱਕ ਤੁਹਾਨੂੰ ਸਿੰਬਲਿਜ਼ਮ ਮਿਲਦਾ ਆ। ਪਰ ਇਸ ਤਰ੍ਹਾਂ ਦੀਆਂ ਹੋਰ ਜਿਹੜੇ ਉਦਮ ਆ ਉਹ ਸਾਨੂੰ ਇਸ ਪੱਧਰ 'ਤੇ ਦੇਖਣ 'ਚ ਨਹੀਂ ਮਿਲੇ, ਜਾਂ ਫਿਰ ਅਸੀਂ ਕਹਿ ਸਕਦੇ ਹਾਂ ਵੀ ਕਲਾ ਵਾਲੇ ਪੱਖ ਤੋਂ ਜਿਹੜੀ ਸਿੱਖ ਕੌਮ ਆ ਉਹ ਕੁਛ ਪਛੜ ਵੀ ਰਹੀ ਆ। ਸ਼ਾਇਦ ਆਪਣੀ ਜਿਹੜੀ ਆ ਅਸੀਂ ਕਹਿੰਦੇ ਹਾਂ ਵੀ ਜਿਹੜੀਆਂ ਕੌਮਾਂ ਕੋਲ ਰਾਜ ਨਹੀਂ ਹੁੰਦੇ, ਉਹਨਾਂ ਦੀਆਂ ਹਾਲਾਤ ਉਹਨਾਂ ਦੇ ਇਹੋ ਜਿਹੇ ਬਣਦੇ ਮਤਲਬ ਸੁਭਾਵਿਕ ਹੁੰਦੇ ਆ। ਤੁਸੀਂ ਇੱਕ ਗੱਲ ਕੀਤੀ ਸੀ ਵੀ ਮਤਲਬ ਮੈਨੂੰ ਹੁਣ ਇਹਦੇ 'ਚ ਇੰਟਰਸਟ ਪੈਦਾ ਹੋ ਰਿਹਾ ਕਿ ਜਿਹੜੀ ਸਿੱਖ ਰਾਜ ਦੀਆਂ ਨਿਸ਼ਾਨੀਆਂ ਸੀ, ਅਸੀਂ ਦੇਖਦੇ ਹਾਂ ਵੀ ਮੈਂ ਜਿਹੜੇ ਅਨੰਦਪੁਰ ਸਾਹਿਬ ਦੇ ਇਲਾਕੇ 'ਚ ਦੇਖਿਆ ਵੀ ਉੱਥੇ ਬਹੁਤ ਕਿਲ੍ਹੇ ਜਿਹੜੇ ਆ ਉਹ ਸਿੱਖ ਮਿਸਲਾਂ ਦੇ ਦੌਰ ਦੇ ਹੈਗੇ ਸੀ, ਜਿਹੜੇ ਕਿ ਅੱਜ ਉਹ ਵੀ ਖੰਡਰ ਬਣੇ ਪਏ ਆ, ਖਤਮ ਹੋਏ ਆ। ਤੇ ਅਸੀਂ ਇਸ ਤਰੀਕੇ ਨਾਲ ਜਦੋਂ ਮਤਲਬ ਰਾਜਸਥਾਨ 'ਚ ਦੇਖਦੇ ਹਾਂ, ਜਿੱਥੇ ਬਹੁਤ ਸਾਰੇ ਕਿਲ੍ਹੇ ਜਿਹੜੇ ਆ, ਭਾਵੇਂ ਉਹ ਕੁਛ ਚੰਗੀ ਹਾਲਤ 'ਚ ਹੋਣ, ਕਈਆਂ 'ਚ ਹੋਟਲ ਬਣੇ ਆ, ਜਾਂ ਫਿਰ ਜਿਹੜੇ ਚੰਗੀ ਹਾਲਤ 'ਚ ਨਹੀਂ ਆ, ਉਹ ਵੀ ਹਜੇ ਸਾਨੂੰ ਉੱਥੇ ਉਹਨਾਂ ਦੀਆਂ ਮਤਲਬ ਇਮਾਰਤਾਂ ਦਿਖਦੀਆਂ ਨੇ, ਜਦ ਕਿ ਉਹ ਸਿੱਖ ਰਾਜ ਦੇ ਕਿਲ੍ਹਿਆਂ ਤੋਂ ਪੁਰਾਣੇ ਸਮੇਂ ਦੇ ਕਿਲ੍ਹੇ ਨੇ। ਵੀ ਜਿਹੜੇ ਸਿੱਖ ਰਾਜ ਨਾਲ ਸੰਬੰਧਿਤ ਕਿਲ੍ਹੇ ਸੀ ਉਹ ਕਿਉਂ ਨਹੀਂ ਸਾਂਭੇ ਗਏ? ਤੁਸੀਂ ਉਹਦਾ ਦੱਸਿਆ ਵੀ ਜਿਹੜੇ ਹਮਲਾਵਰ ਜਿਹੜੀ ਦੁਸ਼ਮਣ ਤਾਕਤਾਂ ਹੁੰਦੀਆਂ ਨੇ ਉਹ ਤੁਹਾਡੇ ਸਿੰਬਲਸ ਨੂੰ, ਤੁਹਾਡੀਆਂ ਇਮਾਰਤਾਂ ਨੂੰ ਖਤਮ ਕਰਦੀਆਂ। ਪਰ ਇਹ ਜਿਹੜਾ ਅਸੀਂ ਦੇਖਦੇ ਹਾਂ ਵੀ ਉਹੀ ਜਿਹੜੇ ਹਕੂਮਤਾਂ ਨੇ ਉਹ ਰਾਜਸਥਾਨ ਦੇ ਜਿਹੜੇ ਇਹ ਪਰਿਵਾਰ ਸੀ ਜਿਨ੍ਹਾਂ ਦੇ ਉਹ ਕਿਲ੍ਹੇ ਸੀ, ਉੱਥੋਂ ਦੇ ਰਾਜ ਘਰਾਣੇ ਸੀ, ਉਹਨਾਂ ਦੀਆਂ ਵੀ ਦੁਸ਼ਮਣ ਰਹੀਆਂ। ਪਰ ਉਹ ਕਿਲ੍ਹੇ ਕਿਉਂ ਬਚੇ ਰਹਿ ਗਏ? ਮਤਲਬ ਸਿੱਖਾਂ ਦਾ ਤੇ ਉਹਨਾਂ ਦਾ ਤੁਸੀਂ ਕਿੱਥੇ ਫਰਕ ਦੇਖਦੇ ਹੋ? ਵੀ ਮਤਲਬ ਇਹ ਜ਼ਰੂਰ ਸਾਡੇ ਦਰਸ਼ਕਾਂ ਦੇ ਨਾਲ ਸਾਂਝਾ ਕਰੋ। ਦੇਖੋ, ਉਹ ਐਕਚੁਅਲ 'ਚ ਉਹ ਸਰਕਾਰਾਂ ਨੇ ਉਹਨਾਂ ਨੂੰ ਤਬਾਹ ਕਰਨ ਦੀ ਕੋਸ਼ਿਸ਼ ਕੀਤੀ ਹੈ ਤੇ ਉਹ ਕਿਲ੍ਹਿਆਂ ਨੂੰ ਉਹਨਾਂ ਨੇ ਖੋਹਣ ਦੀ ਵੀ ਕੋਸ਼ਿਸ਼ ਕੀਤੀ ਹੈ। ਪਰ ਇੱਥੇ ਸਿਰਫ ਉਹ ਬਚ ਕੇ ਜਦੋਂ ਰਾਜਸਥਾਨ ਦੇ ਮੁੱਖ ਮੰਤਰੀ ਭੈਰੋ ਸਿੰਘ ਸ਼ੇਖਾਵਤ ਬਣੇ ਆ ਨਾ, ਉਹਨਾਂ ਨੇ ਇਸ ਹੈਰੀਟੇਜ ਨੂੰ ਸਾਂਭਣ ਲਈ ਬਹੁਤ ਵੱਡਾ ਹੰਭਲਾ ਮਾਰਿਆ ਤੇ ਇਸ ਕਰਕੇ ਉਹ ਬਚ ਪਾਏ ਸੀਗੇ। ਨਹੀਂ ਤਾਂ ਉਹਨਾਂ ਨੂੰ ਵੀ ਕਿਲ੍ਹਿਆਂ ਨੂੰ ਖੋਹਣ ਦਾ ਵੀ ਉਹਨਾਂ ਨੇ ਬਹੁਤ ਜ਼ਿਆਦਾ ਮਤਲਬ ਕੋਸ਼ਿਸ਼ ਕੀਤੀ ਹੈ ਤੇ ਈਵਨ ਉੱਥੇ ਤਾਂ ਇੰਨੀ ਕੁ ਜ਼ਿਆਦਾ ਸੀਲਿੰਗ ਕਰਕੇ ਜਿਹੜੇ ਮਤਲਬ ਰਾਜ ਪਰਿਵਾਰਾਂ ਕੋਲ ਜ਼ਮੀਨਾਂ ਖੋਹ ਲਈਆਂ ਗਈਆਂ ਜਾਂ ਸਭ ਕੁਝ ਸੀਗਾ ਤੇ ਉਹਨਾਂ ਤੋਂ ਬੇਦਖਲ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ। ਜੇ ਭੈਰੋ ਸਿੰਘ ਸ਼ੇਖਾਵਤ ਰਾਜਸਥਾਨ ਦੇ ਮੁੱਖ ਮੰਤਰੀ ਨਾ ਬਣਦੇ ਤਾਂ ਮੈਨੂੰ ਲੱਗਦਾ ਵੀ ਰਾਜਸਥਾਨ ਦੇ ਵੀ ਜ਼ਿਆਦਾਤਰ ਹਿੱਸਿਆਂ ਦਾ ਹੀ ਹਾਲ ਹੋਣਾ ਸੀਗਾ। ਉਹ ਤੇ ਇੱਕ ਤੁਸੀਂ ਵਜ੍ਹਾ ਇਹ ਸਮਝਦੇ ਵੀ ਪੰਜਾਬ ਦੀਆਂ ਜਿਹੜੀਆਂ ਸਰਕਾਰਾਂ ਸੀ, ਖਾਸ ਤੌਰ ਤੇ ਸ਼੍ਰੋਮਣੀ ਅਕਾਲੀ ਦਲ ਬਾਦਲ ਦੀ 3 ਵਾਰ ਸਰਕਾਰ ਪੰਜਾਬ 'ਚ ਰਹੀ ਆ, ਤੇ ਉਹਨਾਂ ਦੀਆਂ ਸਰਕਾਰਾਂ ਵੇਲੇ ਵੀ ਜਿਹੜੀਆਂ ਇਹ ਸਾਰੀਆਂ ਇਮਾਰਤਾਂ ਸੀ, ਜਾਂ ਅਸੀਂ ਦੇਖਦੇ ਹਾਂ ਵੀ ਕਿੰਨੇ ਕਿਲ੍ਹੇ ਅਜੇ ਵੀ ਪੰਜਾਬ ਦੇ ਵਿੱਚ ਜਿਹੜੇ ਸਿੱਖ ਰਾਜ ਦੀਆਂ ਨਿਸ਼ਾਨੀਆਂ ਮੌਜੂਦ ਨੇ, ਤਾਂ ਉਹਨਾਂ ਨੂੰ ਉਹਨਾਂ ਦੀ ਸਾਂਭ ਸੰਭਾਲ ਲਈ ਕੋਈ ਵੀ ਜਿਹੜੇ ਉੱਦਮ ਆ ਜਾਂ ਉਪਰਾਲੇ ਆ ਉਹ ਇਹਨਾਂ ਸਰਕਾਰਾਂ ਵੱਲੋਂ ਨਾ ਕਰਨਾ ਜਿਹੜਾ ਇੱਕ ਵੱਡਾ ਕਾਰਨ ਰਿਹਾ ਕਿ ਉਹ ਚੀਜ਼ਾਂ ਉਵੇਂ ਸਾਂਭੀਆਂ ਨਹੀਂ ਗਈਆਂ। ਅਸਲ 'ਚ ਇਹਦੇ ਰਾਜਸਥਾਨ ਵਾਲੀ ਦਾ ਇੱਕ ਕਾਰਨ ਹੋਰ ਵੀ ਹੈ ਕਿ ਰਾਜਸਥਾਨ ਦੀਆਂ ਜਿਹੜੀਆਂ ਰਿਆਸਤਾਂ ਸੀ ਜਾਂ ਕਹਿ ਲਓ ਕਿ ਰਾਜਸਥਾਨ ਦੇ ਲੋਕਾਂ ਕੋਲੋਂ ਉਹਨਾਂ ਨੂੰ ਵੱਖਵਾਦ ਦਾ ਡਰ ਨਹੀਂ ਹੈ।
ਸਿੱਖਾਂ ਤੋਂ ਉਹਨਾਂ ਨੂੰ ਡਰ ਲੱਗਦਾ ਹੈ ਕਿ ਇਹ ਜਦੋਂ ਆਪਦੇ ਰਾਜ ਦੀ ਗੱਲ ਕਰਦੇ ਹੈ ਤਾਂ ਇਹ ਵੱਖਵਾਦੀ ਤਾਕਤ ਹੋ ਜਾਂਦੀ ਹੈ, ਵੀ ਕੱਲ੍ਹ ਨੂੰ ਇਹਨਾਂ 'ਚ ਭਾਵਨਾ ਵੀ ਇਹੋ ਜਿਹੀ ਜੁਝਾਰੂ ਭਾਵਨਾ ਹੈ ਵੀ ਇਹ ਮਤਲਬ ਕਿ ਜਿਹੜਾ ਸਟੇਟ ਦਾ ਨੈਰੇਟਿਵ ਹੈ, ਸਿੱਖਾਂ ਨੂੰ ਇੱਕ ਸੁੱਤਾ ਪਿਆ ਦੈਂਤ ਹੀ ਸਮਝਦੇ ਹੈ। ਉਹ ਉਸਨੂੰ ਸੁੱਤੇ ਪਏ ਨੂੰ ਹੀ ਮਾਰਨ ਦੀ ਕੋਸ਼ਿਸ਼ ਦੇ ਵਿੱਚ ਹੈ, ਉਹਦੇ ਵਿੱਚੋਂ ਹੀ ਉਹਦੇ ਸਾਰੇ ਜੋ ਉਹਦੀ ਵਿਰਾਸਤ ਹੈ ਢਾਉਣ ਦੀ ਕੋਸ਼ਿਸ਼ ਕਰਦੀ ਹੈ। ਸੋ ਮੈਨੂੰ ਲੱਗਦਾ ਹੈ ਵੀ ਇਹਦੇ ਵਿੱਚ ਪੰਜਾਬ ਦਾ ਜਿਹੜਾ ਮਰਜ਼ੀ ਮੁੱਖ ਮੰਤਰੀ ਹੋਵੇ, ਭਾਵੇਂ ਅਕਾਲੀ ਦਲ ਦੀ ਸਰਕਾਰ ਹੋਵੇ ਜਾਂ ਕਾਂਗਰਸ ਦੀ ਹੋਵੇ, ਉਹਦੀ ਕੋਈ ਜ਼ਿਆਦਾ ਪੇਸ਼ ਵੀ ਨਹੀਂ ਗਈ, ਕਿਉਂਕਿ ਜਿੱਦਾਂ ਮੰਨ ਲਓ ਕਿ ਅੰਮ੍ਰਿਤਸਰ ਦੇ ਕਿਲ੍ਹੇ ਸੀਗੇ ਜਾਂ ਰਾਮਬਾਗ ਦਾ ਸੀ ਜਾਂ ਦੂਜਾ ਉਹ ਸੀਗਾ, ਉਹ ਖੋਣਾ ਕਿੰਨੀ ਕੁ ਵੱਡੀ ਗੱਲ ਸੀਗੀ। ਜਦੋਂ ਤੱਕ ਮਤਲਬ ਕੇਂਦਰੀ ਸਰਕਾਰਾਂ ਵੱਲੋਂ ਕੁਛ ਨਾ ਮਿਲੇ, ਈਵਨ ਅੱਜ ਵੀ ਦੇਖਦੇ ਹਾਂ ਵੀ ਜਿਹੜੀ ਮਹਾਰਾਜਾ ਸ਼ੇਰ ਸਿੰਘ ਦੀ ਹਵੇਲੀ ਹੈ ਬਟਾਲੇ 'ਚ, ਸਾਨੂੰ ਆਪਣੀ ਇਮਾਰਤ ਨੂੰ ਹੀ ਮਤਲਬ ਆਜ਼ਾਦ ਕਰਨ ਲਈ ਈਸਾਈ ਮਿਸ਼ਨਰੀਆਂ ਨਾਲ ਲੜਨਾ ਪੈ ਰਿਹਾ ਹੈ, ਜਿਹਦੀ ਕਿ ਲੀਜ਼ ਵੀ ਖਤਮ ਹੋ ਚੁੱਕੀ ਹੈ, ਅਤੇ ਉਹ ਸਾਡਾ ਇੱਕ ਵਿਰਾਸਤੀ ਢਾਂਚਾ ਹੈ। ਅਤੇ ਮਤਲਬ ਜੇ ਸਰਕਾਰ ਸੀਰੀਅਸ ਹੁੰਦੀ ਤਾਂ ਉਹ ਸਾਡੀ ਹੈਰੀਟੇਜ ਜਿਹੜੀ ਹੈ ਐਡੀ ਵੱਡੀ ਇਤਿਹਾਸਕ ਬਾਰਾਂਦਰੀ ਪਈ ਹੈ, ਉਹ ਛਡਵਾ ਕੇ ਦਿੰਦੀ। ਸੋ ਇਸ ਕਰਕੇ ਉਹਨਾਂ ਨੂੰ ਇਹੀ ਲੱਗਦਾ ਵੀ ਜਦੋਂ ਸਿੱਖ ਆਪਣਾ ਕੋਈ ਵੀ ਵਿਰਾਸਤੀ ਨਿਸ਼ਾਨ ਜਿਹੜਾ ਹੈ ਜਾਂ ਵਿਰਾਸਤੀ ਚੀਜ਼ ਸਾਂਭੂਗੇ ਤਾਂ ਇਹਨਾਂ ਵਿੱਚ ਆਪਣੇ ਰਾਜ ਦੀ ਤਾਂਘ ਜਾਗੂਗੀ, ਤਾਂ ਇਹ ਮਤਲਬ ਹੋਰ ਵੱਖਵਾਦੀ ਹੋਊਗੇ ਅਤੇ ਇੱਕ ਸਟੇਟ ਲਈ ਖਤਰਾ ਪੈਦਾ ਕਰਨਗੇ, ਕਿਉਂਕਿ ਇਹ ਆਮ ਇੱਕ ਭਾਵਨਾ ਹੈ ਉਹਨਾਂ ਦੇ ਵਿੱਚ, ਇਹ ਇਹੋ ਜਿਹੇ ਡਰ ਦੀ ਭਾਵਨਾ ਹੈ ਵੀ ਜਿਹੜੇ ਸਿੱਖਾਂ ਨੂੰ ਮਤਲਬ ਉਹਦੇ ਵਿੱਚ, ਮੈਂ ਨਹੀਂ ਕਹਿੰਦਾ ਵੀ ਸਿੱਖਾਂ ਦੇ ਵਿੱਚ ਇਹ ਜ਼ਰੂਰੀ ਹੈ ਕਿ ਉਹਦੇ ਨਾਲ ਵੱਖਵਾਦ ਦੀ ਭਾਵਨਾ ਜਾਗੂਗੀ, ਬਟ ਬੰਦੇ ਨੂੰ ਜਦੋਂ ਵੀ ਕੁਛ ਆਪਦੀ ਪੁਰਾਣੀ ਉਹ ਦੇਖਦਾ, ਜਦ ਆਪਾਂ ਅੱਜ ਵੀ ਲਾਹੌਰ ਦੇ ਕਿਲ੍ਹੇ ਦਾ ਜ਼ਿਕਰ ਸੁਣਦੇ ਹਾਂ ਜਾਂ ਉਹਦੇ ਕਿੱਸੇ ਕਹਾਣੀਆਂ ਜਾਂ ਫੋਟੋਗ੍ਰਾਫ ਦੇਖਦੇ ਹਾਂ, ਤਾਂ ਸਾਡੇ ਮਨ ਦੇ ਵਿੱਚ ਮਤਲਬ ਇੱਕ ਉਸ ਰਾਜ ਦਾ ਇੱਕ ਤਸੱਵਰ ਹੁੰਦਾ ਹੈ। ਹੁਣ ਕੌਮਾਂ ਨੂੰ ਮਾਰਨ ਦਾ ਢੰਗ ਇਹੀ ਹੈ ਕਿ ਉਹਨਾਂ ਦੇ ਵਿੱਚ ਰਾਜ ਦੇ ਸੰਕਲਪ ਖਤਮ ਕਰੋ, ਉਹਨਾਂ ਦੇ ਤਸੱਵੁਰ 'ਚੋਂ ਰਾਜ ਖਤਮ ਕਰ ਦਿਓ। ਬਸ ਇਹੀ ਹੈ ਜੀ, ਆ ਮਾਡਰਨ ਖਾਸ ਕਰ ਜਿਹੜੀ ਇੱਕ ਸੈਕੂਲਰ ਥੋਟ ਜਾਂ ਲਿਬਰਲ ਥੋਟ ਕੀ ਕਰ ਰਹੀ ਹੈ ਕਿ ਲੋਕਾਂ ਨੂੰ ਕਹਿ ਰਹੀ ਹੈ ਵੀ ਬਸ ਤੁਸੀਂ ਰਾਜ ਨਾ ਮੰਗੋ, ਕਿ ਰੋਟੀ ਕੱਪੜਾ ਅਤੇ ਨੌਕਰੀਆਂ ਮੰਗੋ। ਮਤਲਬ ਇਹ ਤਾਂ ਇੱਕ ਕਿਸੇ ਵੀ ਰਾਜ ਲਈ ਇਹ ਦੇਣੀ ਆ, ਰੋਟੀ ਕੱਪੜੇ ਦਾ ਪ੍ਰਬੰਧ ਕਰਨਾ ਪਹਿਲੀ ਮੁੱਢਲੀ ਉਹਦੀ ਲੋੜ ਹੈ। ਇਹ ਉਹ ਨਹੀਂ ਕਰ ਪਾਊਗਾ ਤਾਂ ਲੋਕ ਬਾਕੀ ਹੋਣਗੇ, ਪਰ ਲੋਕਾਂ ਦੀ ਰਾਜ ਦੇ ਵਿੱਚ ਸ਼ਮੂਲੀਅਤ ਕਰਨੀ ਸਭ ਤੋਂ ਜ਼ਿਆਦਾ ਇੰਪੋਰਟੈਂਟ ਹੈ। ਉਸ ਚੀਜ਼ ਨੂੰ ਰੋਕਿਆ ਜਾਂਦਾ ਹੈ। ਉਹਦੇ ਵਿੱਚ ਆ ਜਿਹੜਾ ਡਮੀ ਡੈਮੋਕ੍ਰੇਟਿਕ ਸਿਸਟਮ ਹੈ ਨਾ, ਜਿਹੜਾ ਕਿ ਇੰਡੀਆ ਦੇ ਵਿੱਚ ਮੈਜੋਰੀਟੇਰੀਅਨ ਸਿਸਟਮ ਹੈ, ਇਹ ਡੈਮੋਕ੍ਰੇਸੀ ਹੈ ਹੀ ਨਹੀਂ ਹੈ। ਮੈਜੋਰੀਟੇਰੀਅਨ ਅਤੇ ਡੈਮੋਕ੍ਰੇਸੀ ਦੇ ਵਿੱਚ ਫਰਕ ਹੈ। ਸੋ ਇਸੀ ਕਰਕੇ ਕੀ ਹੈ ਕਿ ਸਿੱਖ ਜਿਹੜੇ ਘੱਟ ਗਿਣਤੀ ਹੈ ਅਤੇ ਉਹਨਾਂ ਦੇ ਵਿੱਚ ਦਿਮਾਗ ਦੇ ਵਿੱਚੋਂ ਰਾਜ ਦਾ ਤਸੱਵੁਰ ਖਤਮ ਕਰਕੇ ਸਿਰਫ ਇਹੀ ਕਰਨਾ ਵੀ ਤੁਸੀਂ ਕੁਛ ਨਹੀਂ, ਬਸ ਤੁਹਾਡੇ ਨਾਲ ਅਸੀਂ ਬਰਾਬਰੀ ਦਿੰਦੇ ਹਾਂ, ਤੁਸੀਂ ਰੋਟੀ ਕੱਪੜਾ ਮਕਾਨ ਮੰਗੋ ਅਤੇ ਰਾਜ ਦੀ ਗੱਲ ਨਾ ਕਰੋ ਜਾਂ ਕੋਈ ਹੋਰ ਹੱਕਾਂ ਦੀ ਗੱਲ ਨਾ ਕਰੋ। ਸੋ ਇਹ ਸਾਰੀਆਂ ਜਿਹੜੀ ਪਲੈਨਿੰਗ ਹੁੰਦੀ ਹੈ, ਇਹ ਐਜੂਕੇਸ਼ਨ ਦੇ ਥਰੂ ਹੁੰਦੀ ਹੈ, ਤੁਹਾਡੇ ਸਿੰਬਲ ਮਾਰ ਕੇ ਹੁੰਦੀ ਹੈ। ਇਹ ਮਤਲਬ 1 ਜਾਂ 2 ਦਿਨ ਦੀ ਜਾਂ 1-2 ਸਾਲ ਦੀ ਪੋਲਿਸੀ ਨਹੀਂ ਹੁੰਦੀ, ਇਹ ਬਹੁਤ ਲੰਬੀ ਪੋਲਿਸੀ ਚੱਲਦੀ ਹੈ। ਅਤੇ ਉਹਦੇ ਵਿੱਚੋਂ ਹੀ ਤੁਸੀਂ ਅੱਜ ਦੇਖਦੇ ਹਾਂ ਕਿ ਅੱਜ ਆਪਾਂ ਦੇਖ ਲਈਏ ਕਿ ਮੋਰਚੇ ਵਿੱਚ ਬਹੁਤ ਘੱਟ ਲੋਕ ਸੀ, ਜਦ ਆਪਾਂ ਆਮ ਲੋਕ ਜਾਂਦੇ ਵੀ ਹਾਂ ਤਾਂ ਆਮ ਲੋਕਾਂ ਦੇ ਵਿੱਚ ਇਹ ਭਾਵਨਾ ਹੀ ਹੁੰਦੀ ਹੈ ਵੀ ਯਾਰ ਕੀ ਕਰਨਾ ਉੱਥੇ ਜਾ ਕੇ। ਉਹ ਮਸਲਾ ਇਹ ਆ ਗਿਆ ਕਿ ਲੋਕਾਂ ਦੇ ਵਿੱਚ ਵੀ ਰਾਜ ਦਾ ਤਸੱਵੁਰ ਹੈ, ਜੋ ਕੁਛ ਸਾਡੀਆਂ ਇੱਕ ਪੁਰਾਤਨ ਚੀਜ਼ਾਂ ਹੈ ਉਹਨੂੰ ਸਾਂਭਣ ਦੀ ਭਾਵਨਾ ਵੀ ਖਤਮ ਕਰ ਦਿੱਤੀ ਹੈ ਆਪਾਂ। ਮੈਨੂੰ ਲੱਗਦਾ ਕਿ ਇੱਥੇ ਸਾਡਾ ਮਾਡਰਨ ਐਜੂਕੇਸ਼ਨ ਸਿਸਟਮ ਵੀ ਜ਼ਿੰਮੇਵਾਰ ਹੈ। ਜਾਂਦੇ ਜਾਂਦੇ ਗੰਗਵੀਰ, ਆਖਰ ਦੇ ਵਿੱਚ ਮੈਂ ਤੁਹਾਨੂੰ ਇਹ ਪੁੱਛਣਾ ਚਾਹੁੰਦਾ, ਤੁਸੀਂ ਪੰਜਾਬ ਦੇ ਵਿੱਚ ਲਗਾਤਾਰ ਇਹ ਜਿਹੜੀਆਂ ਇਤਿਹਾਸਕ ਸਥਾਨ ਨੇ ਉਹਨਾਂ ਦੇ ਬਾਰੇ ਕੰਮ ਕਰਦੇ ਰਹਿੰਦੇ ਹੋ, ਤਾਂ ਸਾਡੇ ਦਰਸ਼ਕਾਂ ਨੂੰ ਜ਼ਰੂਰ ਕੀ ਤੁਸੀਂ ਦੱਸਣਾ ਚਾਹੋਗੇ ਕਿ ਹੋਰ ਅਜਿਹੇ ਕਿਹੜੇ ਸਥਾਨ ਨੇ ਜਿਨ੍ਹਾਂ ਦੇ ਉੱਤੇ ਸਿੱਖ ਕੌਮ ਨੂੰ ਜਿਹੜਾ ਆਪਣਾ ਧਿਆਨ ਕੇਂਦਰਿਤ ਕਰਨਾ ਚਾਹੀਦਾ, ਜਿਹੜੀਆਂ ਕਿ ਸਿੱਖ ਰਾਜ ਦੀਆਂ ਨਿਸ਼ਾਨੀਆਂ ਨੇ ਪੰਜਾਬ ਦੇ ਵਿੱਚ ਨੇ, ਜਿਹੜੀਆਂ ਸਾਂਭੀਆਂ ਜਾਣੀਆਂ ਜ਼ਰੂਰੀ ਨੇ, ਅਤੇ ਜਿਹੜੀਆਂ ਅਜੇ ਖਾਲਸਾ ਪੰਥ ਦੇ ਮਤਲਬ ਜਿਹੜੀ ਨਜ਼ਰ ਆ ਜਾਂ ਨਿਗਾਹ ਆ ਉਹ ਤੋਂ ਦੂਰ ਪਈਆਂ ਨੇ? ਦੇਖੋ, ਪੰਜਾਬ ਦੇ ਵਿੱਚ ਹਾਲੇ ਬਹੁਤ ਜ਼ਿਆਦਾ ਨਿਸ਼ਾਨੀਆਂ ਪਈਆਂ। ਪੰਜਾਬ ਦੇ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਦੀਆਂ ਨਿਸ਼ਾਨੀਆਂ ਨੂੰ ਦੀ ਬੇਅਦਬੀ ਹੋ ਰਹੀ ਹੈ ਜਾਂ ਉਹ ਢਹਿ ਰਹੀਆਂ। ਪੰਜਾਬ ਦੇ ਵਿੱਚ ਮਿਸਲ ਦੌਰ ਦਾ ਐਡਾ ਵੱਡਾ ਇਤਿਹਾਸ ਪਿਆ, ਈਵਨ ਮੇਰੇ ਪਿੰਡ ਦੇ ਵਿੱਚ ਐਡਾ ਵੱਡਾ ਇਤਿਹਾਸ ਪਿਆ ਜਿਹਦੇ ਵਿੱਚ ਸਾਡੇ ਆਸੇ ਪਾਸੇ ਲੋਕਾਂ ਨੂੰ ਨਹੀਂ ਪਤਾ। ਉਹ ਈਵਨ ਬ੍ਰਿਟਿਸ਼ ਰਿਕਾਰਡ 'ਚ ਦਰਜ ਹੈ, ਸਾਰਾ ਗਜ਼ਟੀਅਰ 'ਚ ਦਰਜ ਹੈ। ਹੋਰ ਸਾਡਾ ਫਲੋਰ ਦਾ ਕਿਲ੍ਹਾ ਜਿਹੜਾ, ਉਹ ਈਵਨ ਮਹਾਰਾਜਾ ਰਣਜੀਤ ਸਿੰਘ ਤੋਂ ਵੀ ਪਹਿਲਾਂ ਦਾ ਕਿਲ੍ਹਾ ਹੈ। ਉਹ ਸਿੱਖ ਮਿਸਲ ਦੌਰ ਦਾ ਕਿਲ੍ਹਾ ਹੈ। ਜਿਹੜੀ ਸਾਡੇ ਸ਼ਹਿਰ ਦੀ ਰਿਆਸਤ ਸੀ ਇਹ ਡੱਲੇ ਵਾਲੀ ਮਿਸਲ, ਬਾਬਾ ਤਾਰਾ ਸਿੰਘ ਘੇਬੇ ਦਾ ਬਣਾਇਆ ਹੋਇਆ ਹੀ ਫਲੋਰ ਵਾਲਾ ਕਿਲ੍ਹਾ ਸੀ, ਉਹ ਜਿੱਥੇ ਪੁਲਿਸ ਟ੍ਰੇਨਿੰਗ ਸੈਂਟਰ ਚੱਲ ਰਿਹਾ। ਮੈਨੂੰ ਲੱਗਦਾ ਵੀ ਸਿੱਖ ਕੌਮ ਨੂੰ ਉਹ ਸੈਂਟਰ ਦੀ ਗੱਲ ਕਰਨੀ ਚਾਹੀਦੀ ਹੈ। ਸਾਨੂੰ ਈਵਨ ਗੱਲ ਕਰਨੀ ਚਾਹੀਦੀ ਕਪੂਰਥਲਾ ਦੀਆਂ ਜਿਹੜੀਆਂ ਇਤਿਹਾਸਿਕ ਇਮਾਰਤਾਂ ਉਹ ਛਡਾਉਣੀਆਂ ਚਾਹੀਦੀਆਂ, ਸਾਨੂੰ ਅੰਮ੍ਰਿਤਸਰ ਦੀਆਂ ਇਮਾਰਤਾਂ ਛਡਵਾਉਣੀਆਂ ਚਾਹੀਦੀਆਂ।
ਸੋ ਇਸ ਕਰਕੇ ਪੰਜਾਬ ਦੇ ਈਵਨ ਮਹਾਰਾਜਾ ਸ਼ੇਰ ਸਿੰਘ ਦੀ ਜਿਹੜੀ ਉਹ ਹੈ 12 ਤਰੀਕ ਹੈ, ਉਹ ਵੀ ਆਪਾਂ ਨੂੰ ਅੱਗੇ ਹੋ ਕੇ ਛਡਵਾਉਣੀ ਪੈਣੀ ਹੈ, ਅਤੇ ਈਵਨ ਸਰਕਾਰ ਨੂੰ ਇਹ ਸਾਨੂੰ ਦੇਣੀ ਪਊਗੀ। ਪਰ ਇਹਦੇ ਲਈ ਕੀ ਹੈ ਕਿ ਜਦ ਤੱਕ ਅਸੀਂ ਇਕੱਠੇ ਨਹੀਂ ਹੋਵਾਂਗੇ ਤੇ ਈਵਨ ਸਾਡੇ ਲੋਕਾਂ ਦੇ ਤਸੱਵੁਰ 'ਚ ਨਹੀਂ ਆਊਗਾ ਵੀ ਇਹਨਾਂ ਦੀ ਇੰਪੋਰਟੈਂਸ ਕੀ ਹੈ। ਇਹ ਤਾਂ ਖਾਲਸਾ ਪੰਥ ਨੂੰ ਇਹ ਜਿਹੜਾ ਕੌਮ ਦੇ ਵਿਦਵਾਨਾਂ ਨੇ ਦੱਸਣਾ ਕਿ ਅਸਲ 'ਚ ਕੀ ਹੈ, ਵੀ ਸਾਡੇ ਮਸਲੇ ਕੀ ਹੈ, ਅਤੇ ਅਸੀਂ ਅੱਜ ਲੱਗੇ ਕਿਸ ਪਾਸੇ ਹੋਏ ਹਾਂ। ਇਹ ਵੀ ਮੈਨੂੰ ਲੱਗਦਾ ਹੈ ਵੀ ਇੱਕ ਵੱਡਾ ਮਸਲਾ ਆ ਰਿਹਾ ਕਿ ਬੱਚੇ ਤਾਂ ਸਾਡੀਆਂ ਆਉਣ ਵਾਲੀਆਂ ਨਸਲਾਂ ਤਾਂ ਪੰਜਾਬ ਨੂੰ ਛੱਡ ਕੇ ਜਾਣ ਨੂੰ ਕਾਹਲੀਆਂ ਪਈਆਂ, ਉਹਨਾਂ ਨੂੰ ਹਿਸਟਰੀ ਨਾਲ ਕੁਝ ਲੈਣਾ ਦੇਣਾ ਵੀ ਨਹੀਂ ਹੈ। ਮੈਨੂੰ ਲੱਗਦਾ ਕਿਤੇ ਨਾ ਕਿਤੇ ਅਸੀਂ ਖੁਦ ਵੀ ਤਾਂ ਇਸ ਚੱਕਰ 'ਚ ਮਤਲਬ ਫੇਲ ਹੋਏ ਹਾਂ ਕਿ ਅਸੀਂ ਆਪਦੇ ਲੋਕਾਂ ਨੂੰ ਆਪਣੇ ਇਤਿਹਾਸ ਦੀ ਨਹੀਂ ਜਾਣਕਾਰੀ ਦੇ ਸਕੇ, ਅਤੇ ਜਿਹੜਾ ਸਾਡਾ 300 400 ਸਾਲ ਦਾ ਜਿਹੜਾ ਇਤਿਹਾਸ ਇੱਥੇ ਮਤਲਬ ਬੇਕਿਰਕੀ ਹੋਈ ਹੈ ਜਾਂ ਇਮਾਰਤਾਂ ਸਾਡੀਆਂ ਰੁਲਦੀਆਂ ਪਈਆਂ, ਉਹਦੇ ਉੱਪਰ ਵੀ ਕੁਛ ਪੈਸਾ ਨਹੀਂ ਖਰਚ ਕਰ ਪਾਏ ਜਾਂ ਉਹਨੂੰ ਸਾਂਭ ਸੰਭਾਲ ਵੀ ਨਹੀਂ ਕਰ ਪਾਏ। ਸੋ ਇਸ ਕਰਕੇ ਮਤਲਬ ਪੰਜਾਬ 'ਚ ਬਹੁਤ ਜ਼ਿਆਦਾ ਨਿਸ਼ਾਨ ਪਏ ਹੈ, ਅਤੇ ਈਵਨ ਪੰਜਾਬ 'ਚ ਤਾਂ ਕਈ ਤਾਂ ਥੇ ਇਹੋ ਜਿਹੇ ਹੈ ਵੀ 2-2000 ਸਾਲ ਪੁਰਾਣੇ ਵੀ ਹੈ, ਹਿਸਟੋਰਿਕ ਮਤਲਬ ਜਿਹੜੇ ਥੇ ਹੈ, ਉਹ ਵੀ ਜੇ ਆਪਾਂ ਸਾਂਭੇ ਨਾ ਅਤੇ ਉਹ ਮਤਲਬ ਕਿ ਸਾਡੀ ਜਿਹੜੀ ਇੱਕ ਆਪਾਂ ਦਾਅਵਾ ਕਰਦੇ ਹਾਂ ਵੀ ਸਾਡੀ ਸਿਵਲਾਈਜੇਸ਼ਨ 4-5 ਹਜ਼ਾਰ ਸਾਲ ਪੁਰਾਣੀ ਇੱਕ ਤਵਾਰੀਖ ਦੀ ਗਵਾਹ ਹੈ, ਲਗਾਤਾਰ ਇਹ ਸਿਵਲਾਈਜੇਸ਼ਨ ਚੱਲ ਰਹੀ ਹੈ। ਕੱਲ੍ਹ ਨੂੰ ਤਾਂ ਇਹ ਕਹਿ ਦੂਗੇ ਵੀ ਤੁਹਾਡਾ ਕੋਈ ਦਾਅਵਾ ਹੀ ਨਹੀਂ ਹੈ, ਜਦ ਸਾਡੇ ਦਰਿਆ ਮੋੜ ਦੂਗੇ, ਕਿਉਂਕਿ ਦਰਿਆਵਾਂ ਦੇ ਕੰਢੇ 'ਤੇ ਇਹ ਸਾਰੀਆਂ ਸਿਵਲਾਈਜੇਸ਼ਨ ਦੇ ਸਿੰਬਲ ਪਏ ਹੈ। ਉਹ ਫਿਰ ਥੀਆਂ ਸਾਰੀਆਂ ਵਾਹੀਆਂ ਜਾਣੀਆਂ ਜਾਂ ਖੇਤਾਂ 'ਚ ਦੱਬ ਦੁੱਬ ਜਾਣੀਆਂ, ਤਾਂ ਮੈਨੂੰ ਲੱਗਦਾ ਵੀ ਇੱਕ ਤਰ੍ਹਾਂ ਦਾ ਜਿਹੜੀ ਸਾਡਾ ਹਿਸਟੋਰਿਕ ਰਿਕਾਰਡ ਹੈ ਨਾ, ਉਹ ਵੀ ਚੇਂਜ ਹੋ ਜਾਊਗਾ। ਬਹੁਤ ਵੱਡੀ ਤੁਸੀਂ ਗੱਲ ਕੀਤੀ ਹੈ ਗੰਗਵੀਰ, ਕਿ ਇਹਦੇ 'ਤੇ ਬੜਾ ਸੀਰੀਅਸਲੀ ਕੰਮ ਕਰਨ ਦੀ ਲੋੜ ਆ। ਅਤੇ ਅਸੀਂ ਵੀ ਕਿਉਂਕਿ ਬਹੁਤਾਤ ਦੇ ਵਿੱਚ ਜਿਹੜਾ ਸਾਡਾ ਚੈਨਲ ਆ, ਦਰਸ਼ਕ ਖਾਸ ਤੌਰ 'ਤੇ ਕੈਨੇਡਾ, ਅਮਰੀਕਾ, ਆਸਟ੍ਰੇਲੀਆ ਦੇ ਵਿੱਚ ਜਿਹੜੇ ਸਾਡੇ ਨਾਲ ਦਰਸ਼ਕ ਜੁੜੇ ਹੋਏ ਆ, ਅਸੀਂ ਉਹਨਾਂ ਨੂੰ ਇਹ ਜ਼ਰੂਰ ਅਪੀਲ ਕਰਦੇ ਹਾਂ ਕਿ ਪੰਜਾਬ ਜਿਹੜਾ ਆ ਉਹਦੀ ਜਿਹੜੀ ਮਤਲਬ ਹਿਸਟੋਰੀਕਲ ਲੈਗੇਸੀ ਆ ਪੰਜਾਬ ਦੀ, ਭਾਵੇਂ ਉਹ ਸਿੱਖ ਰਾਜ ਦੇ ਸਮੇਂ ਦੀ ਹੋਵੇ, ਉਸ ਤੋਂ ਪਹਿਲਾਂ ਦੀ ਹੋਵੇ, ਗੁਰੂ ਪਾਤਸ਼ਾਹ ਦਾ ਜਿਹੜਾ ਸਮਾਂ ਸੀ ਪੰਜਾਬ ਦਾ ਉਹ ਹੋਵੇ, ਤਾਂ ਉਹਦੇ ਵਿੱਚ ਜਿਹੜੀ ਉਹਦੀ ਪਰੰਪਰਾ ਆ ਜਾਂ ਜਿਹੜੀ ਉਹਦੀ ਪੁਰਾਤਨਤਾ ਆ, ਉਹਦੇ ਇਤਿਹਾਸਕ ਸਿੰਬਲ ਨੇ, ਉਹ ਸਾਹਮਣੇ ਬੜੇ ਜ਼ਰੂਰੀ ਆ। ਜਿਹਦੇ ਬਾਰੇ ਗੰਗਵੀਰ ਸਿੰਘ ਰਾਠੌਰ ਨੇ ਗੱਲ ਕੀਤੀ ਕਿ ਇੱਕ ਪੂਰੀ ਮੂਵਮੈਂਟ ਜਿਹੜੀ ਆ ਉਹ ਬਿਲਡਅਪ ਹੋਣੀ ਚਾਹੀਦੀ ਆ ਇਹਨਾਂ ਸਾਰੇ ਸਥਾਨਾਂ ਨੂੰ ਦੀ ਸਾਂਭ ਸੰਭਾਲ ਲਈ, ਉਹਨਾਂ ਦੀ ਪੁਰਾਤਨਤਾ ਨੂੰ ਸਿਕਿਉਰ ਕਰਨ ਦੀ, ਤਾਂ ਕਿ ਜਿਹੜਾ ਸਾਡੀ ਅਗਲੀਆਂ ਜਨਰੇਸ਼ਨਸ ਨੇ ਉਹਨਾਂ ਦੇ ਖਿਆਲ ਦੇ ਵਿੱਚ ਜਿਹੜਾ ਆਪਣੇ ਉਹ ਰਾਜ ਦਾ ਸਿੰਬਲ ਆ ਜਾਂ ਰਾਜ ਦੀ ਜਿਹੜੀ ਸਾਰੀ ਯਾਦ ਆ ਉਹ ਤਰੋ ਤਾਜ਼ਾ ਰਹੇ। ਕਿਉਂਕਿ ਅੱਜ ਜੋ ਪੰਜਾਬ ਦੇ ਵਿੱਚ ਅਸੀਂ ਮਾਣ ਰਹੇ ਹਾਂ, ਜੋ ਸਾਡੇ ਕੋਲ ਭਾਵੇਂ ਪੰਜਾਬ ਗੁਲਾਮੀ ਹੰਢਾ ਰਿਹਾ, ਪਰ ਫਿਰ ਵੀ ਜਿੰਨੇ ਰਿਸੋਰਸਿਸ ਕਰਕੇ ਅਸੀਂ ਆਪਣੇ ਇਸ ਸਟਰਗਲ ਨੂੰ ਕੰਟੀਨਿਊ ਰੱਖ ਪਾ ਰਹੇ ਹਾਂ, ਤਾਂ ਉਹਦੇ ਵਿੱਚ ਕਾਰਨ ਇਹ ਹੈ ਕਿ ਇਸ ਐਸ਼ੋ ਆਰਾਮ ਦੇ ਪਿੱਛੇ ਉਹ 18ਵੀਂ ਸਦੀ ਦਾ ਜਿਹੜਾ ਸਮਾਂ ਆ, ਖਾਸ ਤੌਰ 'ਤੇ ਮਿਸਲ ਦੌਰ ਆ, ਵੀ ਉਹਦੀ ਬੜੀ ਅਹਿਮੀਅਤ ਆ। ਵੀ ਜਦੋਂ ਉਹ ਸਮਾਂ ਸੀ, ਜਦੋਂ ਉਸ ਸਮੇਂ ਜਿਹੜੇ ਸਾਡੇ ਬਜ਼ੁਰਗ ਸੀ, ਉਹਨਾਂ ਦੇ ਕੋਲ ਕਹਿੰਦੇ ਆ ਕਿ ਸਿਰਫ ਪਾਉਣ ਦੇ ਲਈ ਤਨ ਦੇ ਉੱਤੇ ਤੇੜ ਕਸ਼ਹਿਰਾ ਹੁੰਦਾ ਸੀ ਅਤੇ ਖਾਣ ਲਈ ਸਿਰਫ ਕੁਝ ਮੁੱਠੀ ਭਰ ਛੋਲੇ ਹੁੰਦੇ ਸੀ, ਪਰ ਉਹਨਾਂ ਨੇ ਜਿਹੜਾ ਸੰਘਰਸ਼ ਆ, ਵੀ ਉਹਨਾਂ ਦਾ ਜਿਹੜਾ ਉਹ ਵਚਨ ਸੀ ਕਿ ਰਾਜ ਕਰੇ ਹੈ ਕਿ ਲੜ ਮਰੇ ਹੈ, ਜਿਹਦੇ ਉੱਤੇ ਉਹ ਕਾਇਮ ਰਹੇ, ਘੋੜਿਆਂ ਦੀਆਂ ਕਾਠੀਆਂ 'ਤੇ ਸੌਂਦੇ ਰਹੇ ਅਤੇ ਆਪਣੇ ਪੱਟ ਤੱਕ ਚੀਰ ਕੇ ਵੀ ਖਾਣ ਦੀ ਜਿਹੜੀ ਆ ਇਤਿਹਾਸ ਦੇ ਵਿੱਚ ਜ਼ਿਕਰ ਮਿਲਦਾ। ਪਰ ਉਹ ਜਿਹੜਾ ਸਟਰਗਲ ਸੀ, ਉਹ ਲੜਨ ਦੀ ਜਿਹੜੀ ਇੱਛਾ ਸੀ ਆਪਣੇ ਸਵੈਮਾਣ ਦੇ ਲਈ, ਉਸ ਸੰਘਰਸ਼ ਦੇ ਸਮੇਂ ਕਰਕੇ ਹੀ ਜਿਹੜੀ ਅੱਜ ਪੰਜਾਬ ਦੇ ਵਿੱਚ ਲੋਕਾਂ ਦੇ ਕੋਲੇ ਜ਼ਮੀਨਾਂ ਜਾਇਦਾਦਾਂ ਜਾਂ ਇੱਕ ਜਿਹੜਾ ਪੂਰਾ ਖੁਸ਼ਹਾਲ ਪੰਜਾਬ ਦਾ ਅਸੀਂ ਇਤਿਹਾਸ ਦੇਖਦੇ ਹਾਂ, ਉਹ ਸਾਡੇ ਸਾਹਮਣੇ ਆ ਕਿ ਉਸ ਸਮੇਂ ਦੀਆਂ ਨਿਸ਼ਾਨੀਆਂ ਜਿਹੜੀਆਂ ਉਹ ਸਾਂਭਣੀਆਂ ਬੜੀਆਂ ਜ਼ਰੂਰੀ ਆ, ਤਾਂ ਕਿ ਉਸੇ ਤਰ੍ਹਾਂ ਦਾ ਫੇਰ ਖੁਸ਼ਹਾਲ ਪੰਜਾਬ, ਕਿ ਜਦੋਂ ਦਰਬਾਰ ਸਾਹਿਬ ਦੇ ਉੱਤੇ ਸਿੱਖ ਕੌਮ ਜਿਹੜੀ ਪੰਜਾਬ ਦੇ ਕੋਲ ਇੰਨੀ ਕੁ ਖੁਸ਼ਹਾਲੀ ਸੀ ਕਿ ਪੂਰਾ ਦਰਬਾਰ ਸਾਹਿਬ ਜਿਹੜਾ ਆ ਵੀ ਉਹ ਸੋਨੇ ਦੇ ਵਿੱਚ ਮੜਿਆ ਗਿਆ, ਅਤੇ ਉਸ ਵਰਗੀ ਜਿਹੜੀ ਮੁੜ ਪੰਜਾਬ ਦੀ ਜਿਹੜੀ ਖੁਸ਼ਹਾਲੀ ਆ ਵੀ ਉਹ ਦੌਰ ਮੁੜ ਆਵੇ, ਤਾਂ ਉਹਦੇ ਲਈ ਜ਼ਰੂਰੀ ਆ ਕਿ ਜਿਸ ਸਮੇਂ ਦੇ ਵਿੱਚੋਂ ਲੰਘਦੇ ਆ ਉਹ ਦੌਰ ਆਇਆ ਸੀ, ਜਿਸ ਸੰਘਰਸ਼ ਦੇ ਵਿੱਚੋਂ ਲੰਘਦੇ ਆ ਉਹ ਸਾਰੀਆਂ ਚੀਜ਼ਾਂ ਹਾਸਲ ਹੋਈਆਂ ਸੀ, ਉਸ ਸੰਘਰਸ਼ ਨੂੰ ਤਰੋ ਤਾਜ਼ਾ ਰੱਖਿਆ ਜਾਵੇ, ਉਹਦੀ ਯਾਦ ਨੂੰ ਆਪਣੇ ਮਨਾਂ 'ਚ ਰੱਖਿਆ ਜਾਵੇ ਅਤੇ ਉਹਦੇ ਸਿੰਬਲ ਨੇ ਉਹਨਾਂ ਨੂੰ ਬਚਾਇਆ ਜਾਵੇ। ਤਾਂ ਗੰਗਵੀਰ ਜੀ, ਸਾਡੇ ਨਾਲ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਇਸ ਬੜੇ ਅਹਿਮ ਮੁੱਦੇ ਦੇ ਉੱਤੇ ਗੱਲਬਾਤ ਕਰਨ ਦੇ ਲਈ, ਸਮਾਂ ਕੱਢਣ ਦੇ ਲਈ ਅਸੀਂ ਤੁਹਾਡਾ ਬਹੁਤ ਧੰਨਵਾਦ ਕਰਦੇ ਹਾਂ, ਅਤੇ ਆਸ ਕਰਦੇ ਹਾਂ ਕਿ ਪੰਜਾਬ ਦੇ ਨਾਲ ਜੁੜੇ ਜਿਹੜੇ ਹੋਰ ਗੰਭੀਰ ਮਸਲੇ ਹੋਣਗੇ, ਉਹਨਾਂ ਬਾਰੇ ਤੁਸੀਂ ਸਾਡੇ ਦਰਸ਼ਕਾਂ ਦੇ ਨਾਲ ਆਪਣੇ ਵਿਚਾਰਾਂ ਦੀ ਅੱਗੇ ਵੀ ਸਾਂਝ ਪਾਉਂਦੇ ਰਹੋਗੇ। ਅਤੇ ਅੱਜ ਸਾਡੇ ਨਾਲ ਇਸ ਪ੍ਰੋਗਰਾਮ ਦੇ ਵਿੱਚ ਜੁੜਨ ਲਈ ਤੁਹਾਡਾ ਬਹੁਤ ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਤੇ ਸਾਡੇ ਨਾਲ ਫੋਰਲਾਈਨਸ ਪ੍ਰੋਗਰਾਮ ਦੇ ਵਿੱਚ ਜੁੜੇ ਹੋਏ ਸਾਰੇ ਦਰਸ਼ਕਾਂ ਦਾ ਵੀ ਮੈਂ ਧੰਨਵਾਦ ਕਰਦਾ।
ਤੇ ਆਸ ਕਰਦਾ ਕਿ ਤੁਸੀਂ ਇਸੇ ਤਰ੍ਹਾਂ ਟੀਵੀ 84 ਨੂੰ ਸਪੋਰਟ ਕਰਦੇ ਰਹੋਗੇ ਤੇ ਟੀਵੀ 84 ਲਗਾਤਾਰ ਪੰਥ ਪੰਜਾਬ ਦੀ ਆਵਾਜ਼ ਬਣ ਕੇ ਜੋ ਝੂਠ ਦਾ ਪ੍ਰਚਾਰ ਹੋਰ ਮੀਡੀਆ ਅਦਾਰਿਆਂ ਵੱਲੋਂ ਸਿੱਖਾਂ ਬਾਰੇ, ਸਿੱਖ ਜਗਤ ਬਾਰੇ, ਪੰਜਾਬ ਬਾਰੇ ਕੀਤਾ ਜਾ ਰਿਹਾ, ਉਸ ਦਾ ਜਿਹੜਾ ਆ ਖੁਲਾਸਾ ਕਰ ਰਿਹਾ ਤੇ ਉਸ ਦੇ ਖਿਲਾਫ ਲੜਾਈ ਲੜ ਰਿਹਾ। ਭਾਵੇਂ ਸਾਡੇ ਤੇ ਕਈ ਤਰ੍ਹਾਂ ਦੀਆਂ ਪਾਬੰਦੀਆਂ ਜਿਹੜੀਆਂ ਨੇ ਉਹ ਸਰਕਾਰਾਂ ਵੱਲੋਂ ਲਗਾਈਆਂ ਗਈਆਂ ਨੇ, ਪਰ ਅਸੀਂ ਆਪਣੇ ਜਿਹੜੇ ਸੱਚ ਬੋਲਣ ਦਾ ਜਿਹੜਾ ਸਾਡਾ ਅਕੀਦਾ ਆ ਉਹਦੇ ਉੱਤੇ ਖੜੇ ਆ ਤੇ ਅਸੀਂ ਆਸ ਕਰਦੇ ਹਾਂ ਕਿ ਇਸ ਤਰ੍ਹਾਂ ਦੀਆਂ ਦੇ ਪ੍ਰੋਗਰਾਮ ਤੇ ਇਸ ਤਰ੍ਹਾਂ ਦੀ ਜਿਹੜੀ ਜਾਣਕਾਰੀ ਆ ਪੰਜਾਬ ਬਾਰੇ ਉਹ ਲੋਕਾਂ ਤੱਕ ਪਹੁੰਚਾਉਣ ਦੇ ਵਿੱਚ ਤੁਸੀਂ ਸਾਡੀ ਮਦਦ ਕਰੋਗੇ ਤੇ ਸਾਡੇ ਇਸ ਪ੍ਰੋਗਰਾਮ ਨੂੰ ਆਪਣੇ ਹੋਰ ਸੱਜਣਾ ਮਿੱਤਰਾਂ ਤੱਕ ਜ਼ਰੂਰ ਸਾਂਝਾ ਕਰਿਓ ਤੇ ਹੋਰ ਵੀ ਟੀਵੀ 84 ਦੇ ਪ੍ਰੋਗਰਾਮ ਜ਼ਰੂਰ ਦੇਖੋ ਤੇ ਅੱਗੇ ਆਪਣੇ ਦੋਸਤਾਂ ਮਿੱਤਰਾਂ ਤੱਕ ਸਾਂਝੇ ਕਰਦੇ ਰਹੋ ਤੇ ਅਗਲੇ ਪ੍ਰੋਗਰਾਮ ਦੇ ਵਿੱਚ ਕਿਸੇ ਹੋਰ ਮਸਲੇ ਤੇ ਕਿਸੇ ਹੋਰ ਮਹਿਮਾਨ ਨਾਲ ਤੁਹਾਡੇ ਅੱਗੇ ਹਾਜ਼ਰ ਹੋਵਾਂਗੇ। ਉਦੋਂ ਤੱਕ ਰੱਬ ਰਾਖਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।